ठीक है रांधने ठीक है तेरे सामने खड़ी चुम्मी तो दिंदी नहीं ला तो चुम्मियां भी पई रहंदी है चलो जी 2.5 ਲੱਖ ਦੀ ਅੱਜ ਕਰਨ ਲੱਗੇ ਸੈਲੀਬ੍ਰੇਸ਼ਨ 1 2 3 ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਹਾਂਜੀ ਪਿੰਡਾਂ ਵਾਲਿਓ ਕੀ ਹਾਲ ਚਾਲ ਨੇ ਤਰਕੜੇ ਹੋ ਲੋ ਜੀ ਥੰਬਨੇਲ ਤੋਂ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਹੋਗਾ ਅੱਲਾ ਜੀ ਖੁਸ਼ੀਆਂ ਦੀ ਅੱਜ ਇੰਤਹਾ ਹੈ ਮੈਂ ਕਹਿੰਦਾ ਖੁਸ਼ੀਆਂ ਇੰਨੀਆਂ ਕਿ ਜ਼ਿਆਦਾ ਨੇ ਕਿ ਬਿਆਨ ਨਹੀਂ ਕਰ ਸਕਦਾ ਤੇ ਇੰਨੀ ਕਿ ਜ਼ਿਆਦਾ ਤੁਹਾਡੇ ਨਾਲ ਮੁਹੱਬਤ ਹੈ ਕਿ ਮੈਂ ਉਹ ਵੀ ਬਿਆਨ ਨਹੀਂ ਕਰ ਸਕਦਾ ਠੀਕ ਹੈ ਤੇ ਫਿਰ ਵੀ ਸਟਾਰਟਿੰਗ ਦੇ ਵਿੱਚ ਕਰੀਏ ਜੀ ਲਵ ਯੂ ਠੀਕ ਹੈ ਤੇ ਬੇਬੇ ਇੱਧਰ ਵੇਖੋ ਸਾਲਨ ਪੈਕ ਕਰੀ ਜਾ ਰਹੀ ਚੱਲੇ ਸੀ ਅਸੀਂ ਪਿੰਡ ਅਸੀਂ ਕਿਹਾ ਜੀ ਸੈਲੀਬ੍ਰੇਸ਼ਨ ਜਿਹੜੀ ਆਪਣੀ 2.5 ਲੱਖ ਦੀ ਫੇਸਬੁੱਕ ਦੀ ਉਹ ਆਪਾਂ ਜਾ ਕੇ ਕਰਦੇ ਆ ਪਿੰਡ ਠੀਕ ਹੈ ਕਿਉਂਕਿ 4 ਜੀਆਂ ਦੇ ਵਿੱਚ ਕਰਾਂਗੇ ਕੋਈ ਰੌਣਕ ਮੇਲਾ ਲੱਗਿਆ ਹੈਗਾ ਤੇ ਫੇਰ ਹੀ ਹੈ ਨਾ ਕਿ ਜਾ ਇੱਕ ਇੱਕ ਕਰਕੇ ਇੱਥੇ ਢੋਣਾ ਟਾਈਮ ਬਹੁਤ ਲੱਗਣਾ ਤੇ ਇਹ ਹੈ ਕਿ ਅਸੀਂ 2 ਬੰਦਿਆਂ ਨੂੰ ਉੱਥੇ ਢੋ ਲੈਣੇ ਆ ਹੁਣ ਬੇਬੇ ਵੇਖ ਸਾਲਨ ਵੀ ਪੈਕ ਕਰੀ ਜਾਂਦੀ ਕਹਿੰਦੀ ਹੈ ਦੁਪਹਿਰ ਚੋਗਾ ਜਿਹੜਾ ਨਾ ਸਾਲਨ ਇੱਥੇ ਪਿਆ ਖਰਾਬ ਹੀ ਹੋਣਾ ਤੇ ਸਾਲਨ ਨੂੰ ਮੈਂ ਡੱਬੀ 'ਚ ਪੈਕ ਕਰਕੇ ਨਾ ਹਰ ਸ਼ੈ ਪੈਕ ਕਰਕੇ ਮੈਂ ਲੈ ਜਾਵਾਂ ਬਸ ਤੇ ਹੁਣ ਜੀ ਆਰਡਰ ਲੱਗ ਗਿਆ ਮੈਨੂੰ ਕਿ ਜਾਣਾ ਸਭ ਤੋਂ ਪਹਿਲੇ ਬਾਜ਼ਾਰ ਠੀਕ ਹੈ ਫਲਾਣੀਆਂ ਸ਼ੈਵਾਂ ਜਿਹੜੀਆਂ ਨਾ ਲੈ ਕੇ ਆਣੀਆਂ ਹੁਣ ਮੈਂ ਇਕੱਲਾ ਬੰਦਾ ਮੈਂ ਬੇਬੇ ਨੂੰ ਇੱਕ ਨਾ ਇੱਕ ਛੋਟੀ ਜਿਹੀ ਆਫਰ ਦਿੱਤੀ ਆ ਮੈਂ ਕਿਹਾ ਮੋਟਰਸਾਈਕਲ ਤੇ ਇੰਨੀਆਂ ਸ਼ੈਵਾਂ ਆਉਂਦੀਆਂ ਨਹੀਂ ਠੀਕ ਹੈ ਤੇ ਤੁਸੀਂ ਜਿਹੜਾ ਨਾ ਮੈਨੂੰ ਬਹੁਤਾ ਨਹੀਂ ਤੇ ਚਲੋ ਮੈਂ ਹੈਰਾਨ ਹੀ ਉਡਾ ਦਿਓ 2.5 ਲੱਖ ਦੀ ਖੁਸ਼ੀ ਦੇ ਵਿੱਚ ਲੇਕਿਨ ਕੀ ਕਰੀਏ ਮਾਈ ਜਿਹੜੀ ਸੁੱਗੋ ਹੈ ਨਾ ਇਹ ਤੇ ਜਿਹੜੀ ਨਾ ਮਾਈ ਸੁੱਗੋ ਨਹੀਂ ਸੱਚ ਕੀ ਨਾਮ ਸੀ ਉਹ ਕੀ ਸੀ ਨਾ ਹੀ ਭੁੱਲ ਗਿਆ ਯਾਰ ਕੀ ਸੀ ਨਾ ਅੱਲਾ ਤੇਰਾ ਭਲਾ ਕਰੇ ਓ ਮੇਰੀ ਬੁੱਗੋ ਉਹਦਾ ਨਾਂ ਕੀ ਸੀ ਨਾਂ ਤੇ ਦੱਸੋ ਨਾ किंदा ना ਉਹ ਬੁੱਗੋ ਵਾਲੀ ਦਾ आसिया ਆਸੀਆ ਦਾ ਨਾਂ ਯਾਦ ਹੈ ਭਾਈ ਆਸੀਆ आसिया मेरे चाचा आई दी है ਆਸੀਆ ਜੇ ਤੂੰ ਮੈਨੂੰ ਜਿਹੜਾ ਨਾ ਮਹਿਰਾਨ ਨਾ ਲੈ ਕੇ ਦਿੱਤੀ ਤੇ ਫਿਰ ਮੈਂ ਜਿਹੜਾ ਨਾ ਇੱਕ ਖੋਤੀ ਰੇੜੀ ਲੈ ਲੈਣੀ ਆ ਜਿਹੜਾ ਇੰਨਾ ਸਮਾਨ ਮੋਟਰਸਾਈਕਲ ਤੇ ਮੇਰੇ ਕੋਲ ਢੁੱਕਦਾ ਤੇ ਖੋਤੀ ਰੇੜੀ ਇੱਥੇ ਬਾਹਰ ਘਾਹ ਆਪਣੇ ਵਾਧੂ ਆ ਉੱਥੇ ਚਾਰਜਰ ਲੈ ਕੇ ट्राली ले लेने आए दी ਲੈ ਅੱਛਾ ਟਰੈਕਟਰ ਟਰਾਲੀ ਮਹਿੰਗਾ ਲੈ ਲੈਣਾ ਟਰੈਕਟਰ ਟਰਾਲੀ ਤੇ 15 ਲੱਖ ਭਰ ਲੈਣਾ ਤੇ 5-4 ਲੱਖ ਦੀ ਮੈਂ ਹੈਰਾਨ ਨਹੀਂ ਲੈ ਕੇ ਦੇਣੀ ਵੇਖ ਲੋ ਕਿੱਥੇ ਦਿਮਾਗ ਜੇ अल्लाह देगा अल्लाह दे ਨਹੀਂ ਅੱਲਾ ਦਿੰਦਾ ਹੈ, ਲੇਕਿਨ ਭਾਈ ਜਿਹੜਾ ਨਾ ਤੂੰ ਨਾ ਨਹੀਂ ਤੇ ਮੈਂ ਸਵੇਰੇ ਖੋਤੀ ਰੇੜੀ ਲਿਆ ਲੈਣੀ ਕਿਉਂਕਿ ਇੰਨਾ ਸਮਾਨ ਮੇਰੇ ਕੋਲ ਮੋਟਰਸਾਈਕਲ ਤੇ ਢੁੱਬਦਾ ਨਾ ਬਾਰ-ਬਾਰ ਫੇਰ ਲਾ ਦੇ ਖੋਤੀ ਰੇੜੀ ਇੱਕ ਬੰਨੀ ਇੱਕ ਬੂਹੇ ਦੇ ਕੇ ਸ਼ਾਮ ਨੂੰ ਜਿਹੜਾ ਆਪਾਂ ਸੈਰ ਕਰਨ ਜਾਇਆ ਕਰਾਂ ਨਾਲੇ ਨਵੇਂ ਵਲੌਗ ਬਣ ਕੇ ਖੋਤੀ ਰੇੜੀ ਦੇ ਉੱਤੇ ਇਹ ਜਾ ਰਹੇ ਧਮਚੀ मैं माई जो हुई जिदन मां जी बन गई ना अच्छा उदन वदन गड्डी ला ਚੱਲ ਮਾਂ ਜੀ ਹੁਣੇ ਮਾਂ ਜੀ तुम्हारा ढक्का पड़ा ਲਾ ਇੰਜ ਬੁੜੀਆਂ ਦੀ ਗੱਲ ਤੇ ਤੁਸੀਂ ਕਦੀ ਯਕੀਨ ਨਹੀਂ ਕਰਨਾ ਇੰਜ ਮੁੱਕਰਦੀਆਂ ਇੰਜ ਜਿੰਨੀ ਸਪੀਡ ਤੇ ਪੱਖਾ ਘੁੰਮਦਾ ਨਾ ਇੰਨੀ ਸਪੀਡ ਤੇ ਮੁੱਕਰਦੀਆਂ ਸਾਡੀ ਆਦੀ ਜ਼ਿੰਦਗੀ ਘੁੰਮੀ ਪਈ ਤੈਨੂੰ ਆਦੇ ਪੱਖੇ ਦੀ ਪਈ ਕੱਲ ਬੇਬੇ ਕਹਿੰਦੀ ਇੰਜ ਪੱਖਿਆਂ ਨੂੰ ਵੇਖੀ ਜਾਵੇ ਇੰਜ ਘੂਰ ਘੂਰ ਕੇ ਨਾ ਇੱਕ ਵਾਰੀ ਕਹਿੰਦੀ ਸਾਡੀ ਜ਼ਿੰਦਗੀ ਵੀ ਔਂਤਰੀਆ ਪੱਖੇ ਵਰਗੀ ਹੋਈ ਪਈ ਹੈ ਜਿਵੇਂ ਆ ਫਰ ਘੁੰਮੀ ਜਾਂਦਾ ਇੰਜ ਹੀ ਸਾਡੀ ਜ਼ਿੰਦਗੀ ਲੰਘੀ ਜਾਂਦੀ ਮੈਂ ਕਿਹਾ ਆਪਾਂ ਡਿਮਰ ਤੋਂ ਜਾ ਕੇ ਇੱਥੋਂ ਜਿਹੜਾ ਨਾ ਪੱਖਾ ਆਪਾਂ ਇੰਜ ਘਾਉ ਕਰਕੇ ਪੱਖਾ ਸਲੋ ਕਰ ਦਿੰਦੇ ਜ਼ਿੰਦਗੀ ਤੁਹਾਡੀ ਆਵੇ ਸਲੋ ਹੋ ਗਈ ਕਿ ਨਹੀਂ ਵੇਖੋ ਇਹ ਹੁਣੇ ਵੇਖਿਆ ਜੇ ਪਰ ਗਿਣਨ ਲੱਗਿਆ ਇਹ ਉਹ ਪੱਖਾ ਸਲੋ ਹੋਇਆ ਵਾ ਜ਼ਿੰਦਗੀ ਸਲੋ ਜਿੱਦਣ ਹੋ ਗਈ ਨਾ ਉਦੋਂ ਸਲੋ ਹੀ ਹੋ ਜਾਣੀ ਆ ਫਿਰ ਕਿਹੜਾ ਟੱਕਰ ਦਾ ਆਂਦਾ ਇਹ ਨਹੀਂ ਰੁਕਣੀ ਲੈ ਜੀ ਇਹਨਾਂ ਦੇ ਫੜੋ ਢੱਕਣ ਆ ਗੋਲ ਮੂੰਹ ਵਾਲਾ ਨਹੀਂ ਉਹ ਚੋੜੇ ਮੂੰਹ ਵਾਲਾ ਐ ਲੋ ਐ ਹੁੰਦਾ ਚੋੜੇ ਮੂੰਹ ਵਾਲਾ ਹੋ ਗਿਆ ਦੂਜੀ ਦਾ ਕਿਹੜਾ ਹੋ ਗਿਆ ਦੂਜੀ ਦਾ ਵਿੰਗੇ ਮੂੰਹ ਵਾਲਾ ਢੱਕਣ ਹੈ ਨਾ ਇਹ ਜਿਹੜਾ ਹੁੰਦਾ ਸ਼ਬਾਨਾ ਦਾ ਲੋ ਜੀ ਸ਼ਬਾਨਾ ਦਾ ਢੱਕਣ ਮਿਲ ਗਿਆ ਹੁਣ ਚੱਲੀਏ ਬਾਜ਼ਾਰ ਆਪਾਂ ਥੋੜਾ ਜਿਹਾ ਸਮਾਨ ਲੈਣਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਕੋਈ ਕੇਕ ਸ਼ੇਕ ਲਈਏ ਕੋਈ ਉਹਦੇ ਤੇ ਲਿਖਾਈਏ 2.5 ਲੱਖ ਤੇ ਫਿਰ ਸੈਲੀਬ੍ਰੇਸ਼ਨ ਕਰਦੇ ਆ ਜਾ ਕੇ ਬੱਚਿਆਂ ਦੇ ਨਾਲ ਕਿਉਂਕਿ ਅੱਜ ਬੇਬੇ ਦੀ ਆਈ ਹੈ ਦੀ ਵੀ ਮੋੜ ਪਿੰਡ ਆਈ ਹੋਈ ਹੈ ਠੀਕ ਹੈ ਤੇ ਦੀ ਦੇ ਜਿਹੜੇ ਬਾਲ ਨੇ ਨਾ ਉਹਨਾਂ ਨੂੰ ਵੱਡਾ ਭਰਾ ਮੇਰਾ ਸਕੂਲੋਂ ਲੈਣ ਗਿਆ ਹੈ ਮੁੜ ਤੇ ਸਕੂਲੋਂ ਲੈ ਕੇ ਜਿੰਨੇ ਚਿਰ ਉਹਨਾਂ ਨੇ ਆਉਣਾ ਨਾ ਬਲੋਚਾਂ ਤਰ੍ਹਾਂ ਲੱਗਾ ਰਿਆ ਕਰ ਉਹਨਾਂ ਦੇ ਕੋਲ ਜਾ ਕੇ ਜਿੰਨੇ ਚਿਰ ਨੂੰ ਦੀ ਨੇ ਆਉਣਾ ਉਹਨੇ ਚਿਰ ਨੂੰ ਜਿਹੜਾ ਨਾ ਬਾਲਾਂ ਨੇ ਸਕੂਲੋਂ ਆਉਣਾ ਉਹਨੇ ਚਿਰ ਨੂੰ ਜਿਹੜਾ ਨਾ ਯਾਰ ਜਿੰਨੇ ਚਿਰ ਨੂੰ ਭਾਈ ਨੇ ਸਕੂਲੋਂ ਬੱਚਿਆਂ ਨੂੰ ਲੈ ਕੇ ਆਉਣਾ ਉਹਨੇ ਚਿਰ ਨੂੰ ਜਿਹੜਾ ਨਾ ਮੈਂ ਬਾਜ਼ਾਰੋਂ ਚੀਜ਼ਾਂ ਲੈ ਆਵਾਂ ਤੇ ਚੀਜ਼ਾਂ ਲੈ ਆਵਾਂ ਤੇ ਉਹਨੇ ਚਿਰ ਨੂੰ ਅਸੀਂ ਵੀ ਪਿੰਡ ਪਹੁੰਚੇ ਕਿਉਂਕਿ ਉਹਨਾਂ ਨੇ ਕਾੜਾ ਜਾਣਾ ਬੱਚੇ ਲੈਣ ਵਾਸਤੇ ਉਹ ਜਿੰਦਾ ਕੰਮ ਉਹਨੇ ਸੱਜਦਾ ਜਿੰਦੀ ਜ਼ਬਾਨ ਉਹਨੇ ਸੱਜਦੀ ਇਹ ਸਾਨੂੰ ਇਹ ਇੱਛਾ ਵਿਚਾ ਨਹੀਂ ਇਹ ਮੈਂ ਸਿੱਖ ਲੈਣੀ ਵੇਖਿਆ ਮੈਨੂੰ ਬਹੁਤ ਸ਼ੌਂਕ ਉੱਠਦਾ ਕਿਹੜਾ ਬੰਦਾ ਐਸ ਜ਼ਬਾਨ ਨਾਲ ਲਿੰਕ ਰੱਖਦਾ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸੇ ਮੈਂ ਬਹੁਤ ਸਾਰੇ ਕੀਵਰਡ ਨੇ ਜਿਹੜੇ ਮੈਨੂੰ ਨਾ ਸਹੀ ਸਮਝ ਨਹੀਂ ਆਉਂਦੇ ਉਹਨਾਂ ਦੀ ਮੀਨਿੰਗ ਨਹੀਂ ਸਮਝ ਆਉਂਦੇ ਉਹ ਮੈਂ ਤੁਹਾਡੇ ਕੋਲ ਸਿੱਖਣੇ ਨੇ ਤੇ ਹੁਣ ਜਿਹੜਾ ਨਾ ਮਾਂ ਜੀ ਸਮਾਨ ਪਾ ਲਓ ਮੇਰੀ ਗੱਲ ਸੁਣੋ ਮਾਂ ਜੀ ਮੈਨੂੰ ਹੁਣ ਕਹੀ ਜਾ ਕਿ ਤੂੰ ਪਹਿਲੇ ਬਾਜ਼ਾਰ ਜਾ ਸਮਾਨ ਲੈ ਕੇ ਮੈਂ ਕਿਹਾ ਫਾਇਦਾ ਮੈਂ ਬਾਜ਼ਾਰ ਜਾਵਾਂ ਸਮਾਨ ਲੈ ਕੇ ਫਿਰ ਮੈਂ ਇੱਥੇ ਆਵਾਂ ਕਿਉਂਕਿ ਬਾਹਰ ਇਸ ਟਾਈਮ ਧੁੱਪ ਵੀ ਅੱਜ ਕਾਫੀ ਸ਼ਦੀਦ ਹੈ ਲੇਕਿਨ ਸ਼ੁਕਰ ਅੱਲਾ ਦਾ ਕਿ ਧੁੱਪ ਦੇ ਨਾਲ ਜਿਹੜਾ ਨਾ ਹਵਾ ਚੱਲ ਰਹੀ ਹੈ ਤੇ ਮੈਂ ਕਿਹਾ ਵੀ ਜਿਹੜਾ ਆਪਾਂ ਦੋਵੇਂ ਚੱਲਦੇ ਹਾਂ ਠੀਕ ਹੈ ਬਾਜ਼ਾਰੋਂ ਸਮਾਨ ਲੈਣਾ ਤੇ ਉਧਰੋਂ ਨੂੰ ਨਜ਼ਦੀਕ ਪੈਂਦਾ ਉਧਰੋਂ ਪਰੇ ਨਿਕਲ ਜਾਏ ਕਿ ਹੁਣ ਮੈਂ ਸਪੈਸ਼ਲੀ ਬਾਜ਼ਾਰ ਜਾਵਾਂ ਇੱਥੋਂ 2.5 ਤੋਂ 3 ਕਿਲੋਮੀਟਰ ਧੁੱਪ ਤੇ ਬਹੁਤ ਤੇਜ਼ ਹੈ ਓਏ ਹੋਏ 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 ਕਿਉਂਕਿ ਇਸ ਟਾਈਮ ਟਾਈਮ ਵੀ ਜਿਹੜਾ ਨਾ ਕੋਈ 11:15 ਨਹੀਂ 12 ਵਜੇ ਦਾ ਟਾਈਮ ਹੋ ਗਿਆ ਤਕਰੀਬਨ 12 ਵੱਜ ਗਏ ਨੇ ਹਾਲਾਂਕਿ ਅੱਜ ਮੈਂ ਸਵੇਰ ਵੀ ਜਲਦੀ ਦਾ ਉੱਠਿਆ ਲੇਕਿਨ ਇਹ ਹੈ ਕਿ ਕੰਮ ਸ਼ਾਮ ਕਰਦਾ ਜਿਹੜਾ ਨਾ ਟਾਈਮ ਦਾ ਪਤਾ ਨਹੀਂ ਚੱਲਦਾ ਵਲੌਗ ਵੀ ਅੱਜ ਫੇਰ ਲੇਟ ਹੋ ਗਿਆ ਟਾਈਮ 12 ਵੱਜ ਕੇ ਤੇ 8 ਮਿੰਟ ਹੋ ਗਏ ਨੇ ਹਾਂ ਤੇ 1 ਵਜੇ ਜੀਆਂ ਨੂੰ ਛੁੱਟੀ ਹੋਣੀ ਹੈ ਤੇ ਇਮਰਾਨ ਪਹੁੰਚ ਗਿਆ ਹੋਣਾ ਵਿਚਾਰਾ ਉਹ ਕਾੜੇ ਕਿਉਂਕਿ ਉਹਨੂੰ ਜਾਣ ਤੇ 30 ਮਿੰਟ ਲੱਗਣੇ ਨੇ ਪੂਰੇ ਉਹ 12:30 ਵਜੇ ਤੱਕ ਨਿਕਲੇਗਾ ਤੇ ਮੈਂ ਉਹਨੂੰ ਸਗੋਂ ਆਪਣੀ ਦੇਣੀ ਸੀਗੀ
ਉਹ ਕੀ ਹੁੰਦਾ ਨਵਾਂ ਪਾਸਪੋਰਟ ਦਾ ਪਰਚੀ ਜਿਹੀ ਦੇਣੀ ਸੀ ਕਿ ਪਾਸਪੋਰਟ ਲਈ ਆਏ, ਲੇਕਿਨ ਇਹ ਆ ਕਿ ਹੁਣ ਉਹ ਨਹੀਂ ਹੋ ਪਾਏਗਾ। ਹੁਣ ਸਵੇਰ ਉਹਨੇ ਫਿਰ ਜਾਣਾ ਭਾਈ ਨੇ ਤੇ ਸਵੇਰ ਪਾਸਪੋਰਟ ਉਹ ਲਈ ਆਏਗਾ। ਪਾਸਪੋਰਟ ਵਾਲਾ ਵੀ ਸੀਨ ਠੀਕ ਹੈ ਵੈਸੇ ਕਿ ਸਿਰਫ ਭੈਣ ਭਰਾ ਲੈ ਕੇ ਆ ਸਕਦਾ, ਦੂਸਰਾ ਬੰਦਾ ਨਹੀਂ। ਚਲੋ ਖੈਰ ਆ ਛਾਪਰ ਛੁਪਰ ਬੰਨੋ, ਮਿੰਟ ਮਾਰੋ ਤਾਂ ਆਪਾਂ ਨਿਕਲੀਏ ਜੀ। ਮਾਂ ਜੀ ਚੱਲੀਏ ਯਾਰ, ਬਾਹਰ ਬੜੀ ਦੁਪਹਿਰ ਚੜ ਗਈ ਹੈ। ਕਿੰਨਾ ਕੁ ਟਾਈਮ ਲਾਉਣਾ ਹੁਣ ਤੁਸੀਂ? ਮੂੰਹ ਤੋਂ ਸਿੱਧਾ ਕਰ ਲੈਂਦੇ। ਹਾਂ ਸੈਲੀਬ੍ਰੇਸ਼ਨ ਆ, ਇੰਨੀ ਮਿਹਨਤ ਕੀਤੀ ਆ ਤੇ ਹੁਣ ਪਰ ਮੂੰਹ ਨਹੀਂ ਸਵਾਰਨੀ ਯਾਰ ਇੰਨਾ ਟਾਈਮ ਲਾ ਛੱਡਿਆ ਤੁਸੀਂ, ਤੁਹਾਡੀਆਂ ਮੇਕਅਪ ਵਾਲੀ ਨਹੀਂ ਹੋਣੀਆਂ। ਵੇਖੋ ਹੁਣ ਆ ਤਿੱਲੇ ਵਾਲੀ ਜੁੱਤੀ ਦਾ ਕੀ ਕੰਮ, ਲੈ ਲੈਂਦੇ ਜੁੱਤੀ ਪਾਓ ਸਾਦੀ। ਕਿਹੜੀ ਤਿੱਲੇ ਵਾਲੀ ਆ? ਆ ਜਿਹੜੀ ਆ ਵਿਚਾਰੀ ਕਮਲੀ ਜੀ ਹੋਈ ਪਈ ਆ, ਤਾਂ ਮੁੱਕੀ ਮੇਰੀ ਕਮਲੀ ਬਲਾ ਡੋਲਾ ਹੈ ਮਾਰੇ ਲਿਸ਼ਕਾਰੇ ਖੰਭੇ ਉੱਤੇ ਚੜੀ ਜਾਂਦੀ ਮੇਰੀ ਕਮਲੀ ਬਲਾਟ। ਆ ਡਾਇਲੌਗ ਤੁਸੀਂ ਕਿੱਥੋਂ ਹੀ ਆਏ? ਗਾਣਾ ਸੀ, ਡਾਇਲੌਗ ਸੀ, ਕੀ ਸੀ ਇਹ? ਪੁਰਾਣੇ ਵਕਤਾਂ ਦਾ ਮੈਨੂੰ ਕੋਈ ਗਾਣਾ ਲੱਗਦਾ ਸੀ। ਸਾਵੀ ਸਰਮਾਇਆ ਸਾਵੀ ਸਰਮਾਇਆ ਤੇ ਖੰਭੇ ਉੱਤੇ ਚੜੀ ਜਾਂਦੀ ਮੇਰੀ ਕਮਲੀ ਬਲਾਟ। ਇਹਦਾ ਮਤਲਬ ਕੀ ਬਣਿਆ ਵੀ ਖੰਭੇ ਤੇ ਚੜੀ ਜਾਂਦੀ ਹੈ? ਵਾਕਈ ਜਦੋਂ ਬਲਾ ਕਮਲੀ ਹੋਵੇ ਨੇ ਖੰਭੇ ਤੇ ਚੜਦਾ। ਬਲਾ ਕਿਤੇ ਉਹ ਇਹਦਾ ਮਤਲਬ ਇਹ ਆ ਕਿ ਜਿਹੜੀ ਬੀਵੀ ਹੁੰਦੀ ਆ ਨਾ, ਉਹ ਜਿਵੇਂ ਸਰ ਨਹੀਂ ਹੁੰਦੀ ਸਰ, ਹਾਂ, ਜਦੋਂ ਲੱਗਦੀ ਇੰਨੀ ਤਿੱਖੀ ਹੋ ਜਾਂਦੀ ਆ। ਸਰ ਤੇ ਚੀਰੇ ਪਾ ਦਿੰਦੀ, ਵੜ ਦਿੰਦੀ ਹੱਥ ਉੱਤੇ। ਉਹ ਇੰਨੀ ਤਿੱਖੀ ਹੁੰਦੀ ਜਦੋਂ ਬੰਦੇ ਆਪਦੇ ਨਾਲ ਲੜਨ ਲੱਗਦੀ ਆ। ਅੱਛਾ ਖੰਭੇ ਉੱਤੇ ਉਹ ਕੁੱਦ ਪੈਂਦੀ ਆ, ਮੈਂ ਤੈਨੂੰ ਇੰਜ ਕਿਹਾ ਸੀ, ਮੈਂ ਤੈਨੂੰ ਇੰਜ ਕਿਹਾ ਸੀ, ਮੈਂ ਤੂੰ ਇੰਜ ਚੱਲ ਮਿੰਟ ਮਾਰੋ ਉੱਠ ਯਾਰ, ਚਲੀਏ। ਆ ਕਿੱਧਰ ਦੀ ਕਿੱਧਰ ਗੱਲ ਘੁਮਾਤੀ। ਵਾਹ ਬੜਾ ਡਾਇਲੌਗ ਸੋਚਿਆ ਹੈ। ਖੰਭੇ ਉੱਤੇ ਚੜੀ ਜਾਂਦੀ ਮੇਰੀ ਕਮਲੀ, ਨਹੀਂ ਸਾਵੀ ਸਰਮਾਈਆ ਖੰਭੇ ਉੱਤੇ ਚੜੀ ਜਾਂਦੀ ਮੇਰੀ ਕਮਲੀ ਬਲਾ ਡੋਲਾ। ਵਾਹ ਲੁੱਟ ਕਮਲੀ ਬਲਾ ਉੱਠ ਫਿਰ। ਆਖਰਕਾਰ ਫਾਈਨਲੀ ਮਾਂ ਜੀ ਨੂੰ ਤਾਂ ਧੱਕਾ ਧੁੱਕਾ ਲਾ ਕੇ ਕੱਢ ਲਿਆ ਬਾਹਰ, ਠੀਕ ਹੈ। ਤੇ ਹੁਣ ਜਿਹੜਾ ਨਾ ਚੱਲੀਏ, ਬਸ ਸਾਫ਼ ਹੋ ਗਈ ਗਰਮੀ ਤੇ ਫਿਰ ਹੁਣ ਹੈ ਹੀ। ਲਓ ਜੀ ਤੁਹਾਡਾ ਭਰਾ ਕੱਢ ਕੇ ਡੋਰਾ ਕਿਵੇਂ ਲੱਗ ਰਿਹਾ? ਫਿਰ ਚਿੱਟਾ ਸੂਟ ਪਾ ਗਿਆ ਅੱਜ, ਜਿਹੜਾ ਕਿ ਨਹੀਂ ਸਹੀ ਸੀ ਪਿਆ, ਦਰਜੀ ਨੇ ਗਾਂਧੀ ਮਾਰਿਆ। ਚਲੋ ਇਹ ਚਾਬੀ ਪਾ ਲਓ ਇਹਦੇ ਚ, ਅੱਛਾ ਲਾਕ ਕਰਨਾ, ਠੀਕ ਹੈ। ਮੈਨੂੰ ਬਾਹਰ ਨਿਕਲ 2 ਘੰਟੇ ਬਾਅਦ ਆ ਜਾਣਾ, ਲਾਕ ਕਰਕੇ ਕੀ ਕਰਨਾ। ਕਰਦੇ ਕਿ ਚੰਗੀ ਗੱਲ ਹੁੰਦੀ। ਚਲੋ ਨਿਕਲੋ ਬਾਹਰ ਨਿਕਲੋ। ਅੰਗੂਰਾਂ ਦੀ ਵੇਲ ਜਿਹੜੀ ਨਾ, ਇਹਨੂੰ ਅੰਗੂਰ ਵੀ ਦੁਬਾਰਾ ਲੱਗਣ ਵਾਲੇ ਨੇ ਆਪਣੇ। ਪਹਿਲੇ ਹਵਾ ਚੱਲਦੀ ਤੇ ਬਈ ਇੰਨੀ ਗਰਮੀ ਨਹੀਂ ਹੈ। ਵਾਹ ਵੇਖੋ ਹਵਾ ਤੇਜ਼ ਚੱਲਦੀ ਪਈ ਹੈ। ਚੈੱਕ ਕਰੋ। ਹੁਣ ਜਿਹੜਾ ਨਾ ਬਸ ਆਪਾਂ ਪਹੁੰਚੀਏ ਟਾਈਮ ਕਿਉਂਕਿ ਦੁਪਹਿਰ ਦਾ 1 ਵਜ ਚੱਲਿਆ। A few moments later. ਤੁਸੀਂ ਕਹਿੰਦੇ ਹੋਣੇ ਕਿ ਭਾਈ ਹਰ ਦਫਾ ਇੱਕ ਹੀ ਸਾਈਡ ਤੇ ਆਉਂਦਾ, ਮੈਂ ਕਿਹਾ ਅੱਜ ਦੂਸਰੀ ਸਾਈਡ ਤੋਂ ਐਂਟਰੀ ਮਾਰੀ ਹੈ, ਠੀਕ ਹੈ। ਤੇ ਅੱਜ ਆਪਾਂ ਸੈਲੀਬ੍ਰੇਸ਼ਨ ਕਰਨੀ ਇਹਨਾਂ ਆਪਣੀਆਂ ਮੱਝਾਂ ਕੱਟਿਆਂ ਦੇ ਨਾਲ, ਠੀਕ ਹੈ ਨਾ। ਇਹਨਾਂ ਦੇ ਨਾਲ ਸੈਲੀਬ੍ਰੇਸ਼ਨ ਕਰਨੀ। ਮੈਂ ਲੈ ਕੇ ਆਉਣਾ ਬਾਹਰ ਹੁਣ ਘਰੋਂ ਕੇਕ ਸ਼ੇਕ, ਠੀਕ ਹੈ। ਸਾਹ ਲੈ ਕੇ ਫਿਰ ਇੱਥੇ ਆਪਾਂ ਰੱਖ ਕੇ ਨਾ ਟੇਬਲ, ਠੀਕ ਹੈ। ਤੇ ਸੈਲੀਬ੍ਰੇਸ਼ਨ ਕਰਨੀ ਨਾ ਸਾਰਿਆਂ ਦੇ ਨਾਲ। ਮੈਂ ਕਿਹਾ ਜਿਹੜਾ ਨਾ ਇਹ ਵਿਚਾਰੇ ਉਦਾਸ ਹੋਏ ਪਏ ਨੇ, ਵੀ ਕਹਿੰਦੇ ਨੇ ਯਾਰ ਸਾਡੇ ਨਾਲ ਕੋਈ ਸੈਲੀਬ੍ਰੇਸ਼ਨ ਨਹੀਂ ਕੀਤੀ, ਸਾਡੇ ਨਾਲ ਕੋਈ ਟਾਈਮ ਨਹੀਂ ਸਪੈਂਡ ਕਰਦਾ। ਤੇ ਕੀ ਖਿਆਲ ਹੈ, ਤੁਸੀਂ ਕੀ ਕਹਿੰਦੇ ਹੋ? ਅੱਜ ਦਾ ਟਾਈਮ ਫਿਰ ਇਹਨਾਂ ਦੇ ਨਾਲ ਸਪੈਂਡ ਕਰੀਏ ਕਿ ਨਾ? ਠੀਕ ਹੈ, ਜਲਦੀ ਨਾਲ ਕਮੈਂਟ ਸੈਕਸ਼ਨ ਦੱਸੋ। ਮੈਂ ਉਹਨਾਂ ਦਾ ਜਿਹੜਾ ਨਾ ਕਰੋ ਲੈ ਕੇ। ਹਾਂ ਯਾਦ ਆਇਆ, ਅਗਰ ਤੁਸੀਂ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਿਹਦੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦੇਣਾ, ਠੀਕ ਹੈ। ਇਨਸ਼ਾਅੱਲਾ ਤੁਹਾਨੂੰ ਆਉਣ ਵਾਲੇ ਨਵੇਂ ਵਲੌਗ ਜਿਹੜੇ ਨਾ ਮਿਲਦੇ ਰਹਿਣਗੇ। ਤੇ ਜਲਦੀ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਅੱਗੇ। ਲੋ ਜੀ ਘਰ ਪਹੁੰਚ ਗਏ, ਠੀਕ ਹੈ। ਛਾਪਰ ਛੁਪਰ ਬੇਬੇ ਨੇ ਮੇਰੇ ਹੱਥ ਵਿੱਚ ਇਹ ਕਿੰਨਾ 5 ਤੇ 7 ਕਿਲੋ ਭਾਰ ਮੇਰੇ ਹੱਥ 'ਚ ਫੜਾ ਛੱਡਿਆ ਹੈ। ਜਾਗਦੇ ਆ ਮਾਸ਼ਾਅੱਲਾ। ਜਾਗਦੇ ਭੈਣ ਤੇਰੀ ਪਹਿਲੇ ਦੀਦਾਰ ਵਾਸਤੇ ਬੂਹੇ 'ਚ ਖਲੋਤੀ ਹੈਗੀ। ਪਹਿਲੇ ਮਿਲ ਲਓ ਵੱਡੇ ਫਿਰ ਅਸੀਂ ਬਾਅਦ 'ਚ ਮਿਲ ਲੈਣੇ। ਅਜੇ ਵੀ ਗਰਮੀ ਨੇ ਧੂੜ ਕੱਢੀ ਹੈ, ਨਹੀਂ ਤਾਂ ਜਾਣ ਨਿਕਲਣੀ ਹੋ ਗਿਆ। ਤੇ ਤੂੰ ਆਪੇ ਤੇ ਕਿਹਾ ਮੇਰੀ ਕਮਲੀ ਬਲਾ ਡੋਲਾ, ਤੇ ਕਮਲੀ ਬਲਾ ਨੂੰ ਧੂੜ ਤੇ ਫਿਰ ਕੱਢਣੀ। अस्सलाम वालेकुम, की हाल है? ठीक है रांधने, ठीक है। तेरे सामने खड़ी चुम्मी तो दिंदी नहीं ਲੈ ਤੈਨੂੰ ਚੁੰਮੀਆਂ ਦੀ ਪਈ ਰਹਿੰਦੀ ਹੈ। ਮਾਂ ਦੀਆਂ ਗੱਲਾਂ ਸੋ ਗਈਆਂ ਤੇ ਕੱਲਾ ਸੋ ਗਈਆਂ। ਆਪਾਂ ਖਿੱਚ ਕੇ ਮੋਟੀਆਂ ਕਰਦੇ ਨਾ ਮਾਸ ਦੋ ਨਾ ਕਿਤੇ ਰਹਿੰਦੀ ਕੁੰਦੀ ਭੋਰਾ ਤੇ ਉਹਨੂੰ ਵੀ ਖਿੱਚ ਪੱਟ ਕੇ ਤੇ ਦਿਨ ਹੋ ਗਏ ਤੁਰੇ ਨਹੀਂ। ਤੁਹਾਡੀ ਤੇ ਹੁਣ ਨਾ ਤੁਹਾਨੂੰ ਮੈਂ ਉਹ ਇੱਕ ਜਿਮ ਕੀਤੀ ਪਤਾ ਨਾਲ ਲੈਣਾ ਬੁੜੀਆਂ ਵਾਲੀ, ਤੇ ਉਹ ਤੁਹਾਨੂੰ ਦੋਵਾਂ ਜਿਹੜੀਆਂ ਨੂੰ ਜਿਮ ਕਰਾਉਣਾ। ਤੁਸੀਂ ਪਤਲੇ ਹੋਣਾ, ਤੁਸੀਂ ਮਾੜਾ ਮਾਸ ਲਾਉਣਾ ਤੇ ਵੱਡੀ ਭੈਣ ਨੂੰ ਦੇ ਦੇਣਾ, ਠੀਕ ਹੈ। ਆਪਸ ਵਿੱਚ ਵੰਡ ਲੈਣਾ। ਜੁੱਫੀਆਂ ਪਾਉਣੀ ਲੱਗਦਾ ਹੀ ਨਹੀਂ। ਮੈਂ ਕਿਹਾ 2 ਦਿਨ ਹੋ ਗਏ ਮੇਰੇ ਕੋਲ ਤੁਰਿਆ ਨਹੀਂ ਗਿਆ ਉੱਠ ਕੇ। ਕਿਉਂ? ਸ਼ੂਗਰ ਆਈ ਵਧੀ ਸੀ ਤੇ ਸੁਤਰ ਹੀ ਨਹੀਂ ਆਉਂਦਾ। ਤਾਂ ਦੱਸਣਾ ਕਿੰਨੇ ਸੀ? ਮੈਂ ਹੀ ਦੱਸਿਆ, ਰੋਜ਼ ਚੈੱਕ ਕਰਦੇ। ਇਹ ਤੇ ਹੁਣ ਦੱਸਣਾ ਕਿਉਂ ਵਧੀ ਸੀ? ਸ਼ੂਗਰ ਕਹਿੰਦੀ ਆ ਹਰਾ ਸੂਟ ਜਿਹੜਾ ਕਿਸੇ ਨੂੰ ਦੇ ਦੇਵੇ ਚੰਗੀ ਰਹਿ ਜਾਵੇ। ਚੰਗਾ ਹਾਂ ਇਹ ਤੇ ਦੂਜੀ ਵਾਰੀ ਪਾਇਆ ਵਿਚਾਰੀ ਨੇ। ਆਹੋ ਇਹ ਹਰਾ ਸੂਟ ਨਹੀਂ ਮਾਫਕ, ਜਦੋਂ ਪਾਉਣੀ ਹੈ ਨਾ ਸ਼ੂਗਰ ਆਈ ਹੋ ਜਾਂਦੀ ਹੈ। ਲੋ ਜੀ ਜਿਹੜਾ ਨਾ ਹੁਣ ਚੱਲੀਏ ਅੰਦਰ, ਠੀਕ ਹੈ। ਅੰਦਰ ਬਾਬਾ ਸਾਰੇ ਜੀ ਹੈ ਤੇ ਉੱਥੇ ਅਸੀਂ ਵੀਡੀਓ ਨਹੀਂ ਬਣਾ ਸਕਦੇ, ਤਾਂ ਕਰਕੇ ਜਿਹੜਾ ਨਾ ਵਿਹੜੇ 'ਚ ਮਾੜਾ ਜਿਹਾ ਮੈਂ ਕਿਹਾ ਇੱਥੇ ਖਤਮ ਕਰ ਦਈਏ, ਕੈਮਰਾ ਬੰਦ ਕਰ ਦਈਏ, ਫਿਰ ਥੋੜੀ ਦੇਰ ਨੂੰ ਕੇਪ ਸ਼ੇਕ ਕੱਟ ਦੇ ਨਾ ਫਿਰ ਚਾਲੂ ਕਰਦੇ ਹਾਂ।
ਲੋ ਜੀ ਹੁਣ ਹੋਇਆ ਜਾ ਕੇ ਕੁਝ ਠੰਡਾ, ਠੀਕ ਹੈ, ਧੁੱਪ ਕੁਝ ਘਟੀ ਹੈ ਕਿਉਂਕਿ ਜੈਸੇ ਅਸੀਂ ਦੁਪਹਿਰੇ ਆਏ ਬਹੁਤ ਜ਼ਿਆਦਾ ਧੁੱਪ ਸੀ। ਤੇ ਹੁਣ ਨਹੀਂ ਤੇ ਤੁਸੀਂ ਕੀ ਕਰਨ ਦੇ ਜੀ? ਬਾਲਾਂ ਨਾਲ ਬਾਲ ਬਣੇ ਹੋਏ ਜੀ। ਤੂੰ ਬਾਲਾਂ ਨਾਲ ਖੇਡੂਗੀ ਝੱਟ ਤੇ ਫੇਰ ਹੀ ਬਾਹਰ ਰਾਜੀ ਹੋਣਗੇ ਨਾ। ਖੇਡਣੀ ਤਾਂ ਆਏ ਆ। ਨਹੀਂ ਬਾਲਾਂ ਨਾਲ ਖੇਡਣ ਥੋੜੀ ਆਇਆ ਕੀ ਨਿਆਣੇ ਨੂੰ ਕੀ ਚਾਬੀਆਂ ਲਈ ਫਿਰਦੀ ਤੇ ਕੀ ਤੁਸੀਂ ਦੁਪਹਿਰ ਦਾ ਸਬਰ ਦਾ ਇੰਤਜ਼ਾਰ। ਸ਼ਾਬਾਸ਼ ਲੈ ਹਜੇ ਅਸੀਂ ਕਿਹਾ ਸਾਰਾ ਟੱਬਰ ਇਕੱਠਾ ਕਰਕੇ ਫਿਰ ਕੱਟਾਂਗੇ। ਟੱਬਰ ਪਤਾ ਨਹੀਂ ਕਦੋਂ ਇਕੱਠਾ ਹੋਣਾ। ਨਿਆਣੇ ਨੂੰ ਕੱਟੇ ਕਰਦੀ ਹੈ ਸਾਡੀ ਭੁੱਖ ਨਾਲ ਜਾਨ ਨਿਕਲ ਰਹੀ ਆ ਨਾ। ਲੈ ਖਿਡੌਣੇ ਤਾਂ ਖੇਡ ਲੈਂਦੇ ਪਹਿਲੇ ਲੈਣ ਉਹਨਾਂ ਨੂੰ ਖਿਡੌਣੇ ਚੁੱਕ ਲੈਂਦੇ। ਉਹ ਪਤਾ ਨਹੀਂ ਕਾਹਦੀਆਂ ਡੱਬੀਆਂ ਤੇ ਕੀ ਦਾ ਕੀ ਚੱਕੀ ਫਿਰਦੇ ਸਾਰੇ ਦੇ ਸਾਰੇ। ਲੋ ਜੀ 2.5 ਲੱਖ ਦੀ ਅੱਜ ਕਰਨ ਲੱਗੇ ਸੈਲੀਬ੍ਰੇਸ਼ਨ 1 2 3 ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲੈ ਬੇਬੇ ਹੱਥ ਕਰੋ ਇਧਰ ਮਾੜਾ ਜਿਹਾ ਲਾਓ ਐ ਲੈ ਜੀ। ਹੁਣ ਹੋ ਗਿਆ ਜੀ ਆਪਣਾ 2.5 ਲੱਖ ਪੂਰਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਲਾਹੁ ਅਕਬਰ। ਅੱਲਾਹੁ ਅੱਗੇ ਤੁਹਾਨੂੰ ਪਤਾ ਕੀ ਉਹ ਲਾਲ ਕਰ ਦਿੱਤਾ। ਲਾਲ ਕਰ ਜਦੋਂ ਮੈਂ ਆਇਆ ਉਦੋਂ ਆ ਸਪੀਕਰ ਮੈਂ ਇੰਨਾ ਕਿਹਾ ਮੈਨੂੰ ਮਿਲੀ ਨਹੀਂ, ਠੀਕ ਹੈ। ਤੇ ਜਦੋਂ ਮੈਂ ਸੁੱਤਾ ਉੱਠਿਆ ਨਾ ਤੇ ਮਾਮੂ ਜੀ ਕੇਕ ਨਹੀਂ ਕੱਟਣਾ। ਮੈਂ ਕਿਹਾ ਤੂੰ ਤੇ ਮੇਰੇ ਨਾਲ ਨਾਰਾਜ਼ ਆ, ਤੂੰ ਤੇ ਮੈਨੂੰ ਮਿਲੀ ਨਹੀਂ। ਮਾਮੂ ਜੀ ਸੌਰੀ। ਤੇ ਫਿਰ ਆਈ ਆ ਕੇ ਜੱਫੀ ਪਾਈ ਹੈ ਤੇ ਫਿਰ ਪਾਰੀ ਦਿੱਤੀ। ਆਏ 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 ਲੈ ਬਈ ਲੈ ਆਏ ਆਏ ਨਾ ਓਏ ਮਾਮੂ ਨਾ ਮੂੰਹ ਨਾ ਆਏ ਆਏ ਮੂੰਹ ਤੋਂ ਨਾ ਗੰਦਾ ਕਰ। ਆਏ ਆਏ ਆਏ। ਇਹ ਧੋਣਾ ਪੈ ਜਾਣਾ ਹੈ ਨਾ। ਆਪਣਾ ਮਾਰ ਕੱਪੜੇ ਨਾਲ ਸਾਫ਼ ਕਰ। ਸਭ ਸਾਫ਼ ਹੋ ਗਿਆ। ਸਾਫ਼ ਕਰੋ। ਅੱਜ ਮੱਖੀਆਂ ਸਾਡੀਆਂ ਇਗਨੋਰ ਕਰਨੀਆਂ। ਅਸੀਂ ਬਈ ਮੱਖੀਆਂ ਵੀ ਖਾ ਲੈਂਦੇ ਨੇ, ਕੁਛ ਨਹੀਂ ਹੁੰਦਾ ਨਾ। ਜੇ ਇੱਕ ਪਾਸੇ ਸ਼ਿਫਾ ਹੁੰਦੀ, ਇੱਕ ਪਾਸੇ ਬਿਮਾਰੀ। ਜੇ ਸ਼ਿਫਾ ਵਾਲਾ ਪਾਸਾ ਵੀ ਖਾ ਲਈਏ ਨਾ ਤਾਂ ਬਿਮਾਰੀ ਲੱਗਦੀ ਨਹੀਂ। ਭਾਈ ਮੱਖੀ ਖਾ ਲੈਣੀ ਚਾਹੀਦੀ ਹੈ। ਸਾਡੀ ਲਾਈਟ ਬੰਦ ਦੇ ਸਲੀਏ ਮੱਖੀਆਂ ਆ ਗਈਆਂ। ਪਨੀਰੋ ਲਾਈਟ ਕਾਫੀ ਤੇ ਮੱਖੀਆਂ ਚਲੇ ਠੀਕ ਹੈ। ਤੇ ਮੈਨੂੰ ਤੇ ਤੁਸੀਂ ਸੁਲਾ ਨਹੀਂ ਮਾਰਨੀ। ਮੈਂ ਕਿਹਾ ਚਲੋ ਤੁਸੀਂ ਨਹੀਂ ਸੁਲਾ ਮਾਰਨੀ ਤੇ ਮੈਂ ਆਪਦਾ ਮੂੰਹ ਮਿੱਠਾ ਆਪ ਹੀ ਕਰ ਲਾਂ। ਬਿਸਮਿਲ੍ਲਾ। ਦੂਆ ਵੇਖੋ ਨਹੀਂ ਕੌਣ ਆ ਗੋਲੀਆਂ ਗੁਲੀਆਂ ਤੇ ਲਿਆਓ ਨਹੀਂ ਕੱਟੀਏ ਇਹਨੂੰ। ਪਤਾ ਤੁਹਾਨੂੰ ਸਾਡਾ ਨਾ ਫੇਸਬੁੱਕ ਦਾ 2.5 ਲੱਖ ਹੋਇਆ ਵਾ। ਮਾਸ਼ਾਅੱਲਾ ਸਾਡੇ ਫੇਸਬੁੱਕ ਤੇ ਇਸੇ 2.5 ਲੱਖ ਖੁਸ਼ੀ ਫੋਲੋਅਰ ਹੋ ਗਏ ਨੇ। ਵਿੱਚ ਨਾ ਅਸੀਂ ਕੇਕ ਕੱਟਣ ਡਏ ਆ। ਕੈਮਰਾਮੈਨ ਸਭ ਤੋਂ ਨੇੜੇ ਲੈ ਕੇ ਆਇਆ ਜੀ। ਜਿਹੜੇ ਸਾਡੇ ਵੇਖਣ ਵਾਲੇ ਆ, ਸਾਡੇ ਧੀਆਂ ਪੁੱਤਰ ਭੈਣਾਂ ਭਰਾ, ਸਾਡੇ ਨਾਲ ਪਿਆਰ ਮੁਹੱਬਤ ਕਰਨ ਵਾਲੇ, ਉਹਨਾਂ ਦਾ 1000 ਵਾਰ ਤੇ ਕਰੋੜ ਵਾਰ ਸ਼ੁਕਰੀਆ, ਮਿਹਰਬਾਨੀ। ਤੁਹਾਡਾ ਵੀ Thank you। ਸ਼ੁਕਰੀਆ ਤੇ ਤੁਹਾਡਾ ਸਾਡਾ ਵੀ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ, ਸਾਡਾ ਵੀ ਸ਼ੁਕਰੀਆ। ਮਿਹਰਬਾਨੀ ਤੁਹਾਡੀ ਤੇ ਸਾਡੀ ਵੀ ਮਿਹਰਬਾਨੀ। ਉਹ ਮਿਹਰਬਾਨੀਆਂ ਨੂੰ ਛੱਡੋ। ਇਹਨਾਂ ਮੱਖੀਆਂ ਪਈਆਂ ਤੇ ਪਹਿਲੇ ਇਹਦਾ ਕੋਈ ਬੜਾ ਕਰੋ। ਕੋਲੀਆਂ ਕੁਲੀਆਂ ਲਿਆਓ ਵੀ ਬਾਲੋਂ ਫੜ ਕੇ। ਤੇ ਜਲਦੀਆਂ ਕੇਕ ਕੋਲੀਆਂ ਫੜ ਕੇ ਖਾਣਾ ਲਿਆ। ਤੇ ਆ ਜਾਓ ਸੁਣਾ ਤੁਹਾਨੂੰ ਮਾਰਨ ਡਏ ਆ। ਤੇ ਨਹੀਂ ਤੇ ਸਾਡੇ ਹਿੱਸੇ ਦਾ ਨਾ ਆਪੇ ਹੀ ਲਿਆ ਕੇ ਖਾ ਲਿਓ। ਚਲੋ ਜੀ ਚੱਲ ਮੇਰਾ ਪੁੱਤ। ਗੋਲੀਆਂ ਵੀ ਲਿਆਓ। ਦੋ ਕਿਉਂ ਜੀ? ਤੁਸੀਂ ਦੋ ਹੀ ਭੈਣਾਂ ਖਾਣ ਵਾਲੀਆਂ। ਅਸੀਂ ਨਹੀਂ ਖਾਣਾ ਹੈ। ਏ ਅਸੀਂ ਨਹੀਂ ਖਾਣਾ ਹੈ। ਸ਼ਾਮ ਵਾਲੀ ਨੇ ਕਹਿੰਦੀ ਦੋ ਹੀ ਕੋਲੇ ਲੈ ਕੇ ਆ। बड़ी तेज हो तू, बड़ी तेज हो तू। आप नहीं खाना, हमने नहीं खाना। किस किस ने खाना है? काके ने भी खाना है, बड़ी नानी ने भी खाना है, छोटी नानी ने भी खाना है, फिर हमने भी खाना है। आप केली केली खाती हो, केली केली खाती हो। आपको जो है ना हमने मुर्गा बना देना, ठीक है। नानी कहती है आज मेरे को मुर्गा बना देना। आती है ना, हम मीरब का हैप्पी बर्थडे करते हैं। आज मीरब का ये था आपका हैप्पी बर्थडे भी। और हमारे क्या थे फेसबुक के ऊपर कितने हो गए? 2.5 लाख फॉलोवर हो गए हैं। बोलो तालियां। ਭਈ ਇਹਨਾਂ ਕਿਹਾ ਜੇ ਸ਼ੁਕਾ ਸ਼ਾਕਿਆ ਕਹਿੰਦੇ ਅਸੀਂ ਸਿੱਧੇ ਜੇ ਬੰਦੇ ਸਾਡੇ ਸਿੱਧੇ ਜੇ ਹਾਂ ਸਾਡੀਆਂ ਤੇ ਇਹੀ ਸ਼ੁਕਾ ਸ਼ਾਕੀਆਂ ਹੈ, ਠੀਕ ਹੈ। ਕੋਲੀ ਲੇਟ ਹੋ ਗਈ ਹੈ। ਕਮੈਂਟ ਮੱਖੀਆਂ ਵਾਲੇ ਨਾ ਕਰੇ, ਪਿੰਡ ਥਾਂ ਮੱਖੀਆਂ ਹੁੰਦੀਆਂ ਵਾ। ਮੱਖੀਆਂ ਦਾ ਹਾਰੇ ਹੱਲੀ ਵਾਲੀ ਲੈ ਜੱਤੀ ਆ ਲੈਂਦੇ ਨਹੀਂ ਸੀ ਪਰੋ ਕੋਲੀਆਂ ਆ ਲੈਂਦੇ ਆ, ਕੋਲੀਆਂ ਆ ਗਈਆਂ ਨੇ। Later. ਜਦੋਂ ਮੈਂ ਭੈਣਾਂ ਦੀਆਂ ਗੱਲਾਂ ਹੋ ਗਈਆਂ ਹੁਣ ਚੱਲੀਏ ਆਪਾਂ ਫਿਰ। ਤੇ ਜਾਣਾ ਬਣਦਾ ਹੀ ਹੈ ਤੇ ਉੱਠੋ ਫਿਰ ਨਾ, ਹੁਣ ਉੱਠਣ ਦਾ ਨਾਂ ਲੈਂਦੇ ਬਸ। ਤਾਂ ਉੱਠੀ ਆ ਮੈਂ ਸੁੱਤੇ ਪੇ ਨੀਂਦ ਚ ਆਖਿਆ ਨੇ ਕਿਤੇ ਚਲੀਏ ਚਲੀਏ ਬਸ। ਮੇਰੀ ਅੰਦਰ ਪਈ ਹੈ, ਪਰਸੋਂ ਫਾੜੀ ਲਿਆਓ। ਮੈਂ ਕਿਹਾ ਕਿਤੇ ਕਹਿਣ ਲੱਗੀ ਹੈ ਚੁੰਨੀ ਮੇਰੀ ਰੰਗ ਦੇ ਲਾ ਰਹੀ ਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ। ਮੁੰਡਾ ਵਾਰ ਲਲਾਰੀ ਤੋਂ ਚੁੰਨੀ ਲਲਾਰੀ ਰੰਗੀਆਂ ਲਈਆਂ। ਲਲਾਰੀ ਵਾਲੇ ਰੰਗੀਆਂ ਨੇ। ਉਹਨੇ ਨਾ ਬਾਰਡਰ ਇੱਕ ਵੱਡਾ ਕਰਤਾ ਇੱਕ ਨਿੱਕਾ ਕਰ ਦਿੱਤਾ। ਦੁਬਾਰਾ ਫੇਰ ਰੰਗਾਉਣ ਗਈ, ਫੇਰ ਉਹਨੇ ਇੱਕ ਪਾਸਾ ਹੋਰ ਕਰ ਦਿੱਤਾ ਤੇ ਇੱਕ ਪਾਸਾ ਹੋਰ ਕਰਦਾ। ਸਾਰਾ ਚੁੰਨੀ ਖਰਾਬ ਕਰ ਦਿੱਤੀ, ਪੈਸੇ ਵੀ ਖਰਾਬ ਕੀਤੇ, ਜਾਇਆ ਕਿਤੇ। गुड नाइट, अल्लाह हाफिज, अपना बहुत सारा ख्याल। लव यू मिठिए, लव यू। चल उठ कोड़िए, उठ पे। अब तो मैं चादर फड़ा ले। किथे चादर? ना कोई सौण लगा। किथे चादर? ਉਹਦੇ ਅੰਦਰ ਕਿਤੇ ਪਈ ਸੀ ਪਰ ਨਹੀਂ ਤੁਸੀਂ ਪਹਿਲੇ ਪੌੜੀਆਂ ਢਾਲੋ। ਹੁਣ ਇਸ ਟਾਈਮ ਭਲਾ ਕੀ ਮਨਸੂਬੇ ਕਰਨ ਨਹੀਂ ਦੋਵੇਂ ਭੈਣਾਂ ਬੈਠੀਆਂ, ਠੀਕ ਹੈ, ਕਿ ਪੌੜੀ ਦਾ ਜਿਹੜਾ ਇਹ ਵਾਲਾ ਹਿੱਸਾ ਨਾ ਇਹ ਢਾ ਕੇ ਪੌੜੀ ਕਰ ਦਈਏ ਸਿੱਧੀ। ਤੇ ਫਿਰ ਜਿਹੜਾ ਨਾ ਵੱਡੇ ਹਾਜੀ ਸਾਹਿਬ ਜਿਹੜੇ ਛੋਟੇ ਹਾਜੀ ਸਾਹਿਬ ਕਹਿੰਦੇ ਵੇ ਆ ਚੁੱਲ੍ਹਾ ਜਿਹੜਾ ਇਧਰੋਂ ਢਾ ਕੇ ਤੇ ਇੱਥੇ ਜਿਹੜਾ ਨਾ ਕਾਨੇ ਵਾਲੀ ਸਬਾਤਰੀ ਪਾਈਏ। ਕਹਿੰਦੇ ਕਿ 올ਡ ਸਕੂਲ ਵਾਈਬ ਬਣਾਈਏ ਪੂਰੀ, ਇੰਜ ਤ੍ਰਿਸ਼ਵੀਂ ਛੱਤ ਹੋਵੇ, ਕਾਨੇ ਵਾਲੀ ਇੰਜ ਜਿਹੜੀ ਵੀ ਸ਼ੇਪ ਨਹੀਂ ਹੁੰਦੀ, ਵੀ ਸ਼ਾਈਪ ਹੈ। ਇੱਥੇ ਕਰਕੇ ਕਹਿੰਦਾ ਇੱਥੇ ਕਰਕੇ ਇਸ ਤਰ੍ਹਾਂ ਹੋਵੇ
ਤੇ ਇੱਥੇ ਜਿਹੜਾ ਨਾ ਉੱਤੇ ਹਲਕੀ ਹਲਕੀ ਕਹਿੰਦਾ ਉੱਤੇ ਲਾਣਾ ਫੁਹਾਰਾ, ਤੇ ਜਦੋਂ ਆਣਾ ਨਾ ਆਪਾਂ ਫੁਹਾਰਾ ਚਾਲੂ ਕਰਦਾ ਉੱਤੋਂ ਜਿਵੇਂ ਬਾਰਿਸ਼ ਪੈ ਰਹੀ ਤੇ ਥੱਲੇ ਆਪਾਂ ਜਿਹੜਾ ਕੁਕਿੰਗ ਕਰਨੀ ਹੈ ਤੇ ਫਿਰ ਵਲੌਗ ਬਣਾਵਾਂਗੇ, ਠੀਕ ਹੈ। ਬਾਰਿਸ਼ ਕਿਵੇਂ ਬਾਅਦ ਚ ਜਾ ਕੁਕਿੰਗ ਮੇਰੇ ਤੋਂ ਤੂੰ ਬਾਅਦ ਚ ਜਾ ਚੰਗਾ ਰਹਿ ਜਾਏਗਾ ਮੇਰੇ ਤੋਂ ਬਚ ਜਾ। ਤੇ ਮੈਂ ਜਿਹੜਾ ਨਾ ਮੈਂ ਦੋਵਾਂ ਨੂੰ ਸੌਖਾ ਮਸ਼ਵਰਾ ਦੇਤਾ, ਮੈਂ ਕਿਹਾ ਆਪਾਂ ਕੀ ਕਰੀਏ, ਆਪਾਂ ਐਸ ਕੰਨ ਤੋਂ ਨਾ ਸਿੱਧਾ ਇੱਕ ਲੈਂਟਰ ਪਾ ਦਈਏ ਬਾਹਰ ਤੱਕ, ਇਹ ਤੋਂ ਸੈਂਟਰ 'ਚ ਆਪਾਂ ਚੜਾ ਦਈਏ ਪੌੜੀ, ਠੀਕ ਹੈ। ਰਾਤ ਬਰਾਤੇ ਕਿਤੇ ਬਾਹਰ ਸੌ ਰੌਲਾ ਰੱਪਾ ਹੁੰਦਾ, ਬੰਦੇ ਝਾਤੀ ਮਾਰਨੀ ਪੈਂਦੀ, ਬੰਦਾ ਭੱਜ ਕੇ ਪੌੜੀਆਂ 'ਤੇ ਚੜਿਆ, ਇੱਕ ਸੜਕ ਦੀ ਸੜਕ ਬਣ ਜਾਏਗੀ, ਠੀਕ ਹੈ। ਇੱਕ ਪੌੜੀਆਂ ਬਾਹਰ ਲਾ ਦਿੰਦੇ ਆ, ਠੀਕ ਹੈ, ਤੇ ਭੱਜ ਕੇ ਬੰਦੇ ਨੇ ਜਾਣਾ ਤੇ ਬੂਹੇ ਵਾਲਾ ਕੰਮ ਖਤਮ, ਭੱਜ ਕੇ ਚੜਿਆ ਤੇ ਭੱਜ ਕੇ ਠਾਂ ਉਤਰ ਗਿਆ, ਕੰਮ ਠੀਕ ਨਹੀਂ। ਹਾਂ ਝਾਤੀ ਲਾਜ਼ਮੀ ਛੱਡਦੇ ਮਾਰਨੀ, ਹੋਰ ਥਾਂ ਹੀ ਕੋਈ ਨਹੀਂ ਝਾਤੀ ਮਾਰਨੀ। ਝਾਤੀ ਉਹ ਕੰਮ ਠੀਕ ਹੈ ਨਾ, ਝਾਤੀ ਮਾਰਨੀ ਚਾਹੀਦੀ ਬੰਦੇ ਨੂੰ, ਹੈ। ਉਹ ਵੇਖ ਹੁਣ ਉਹ ਚਲੇਡਾ ਜਾ ਕੇ ਚਿੰਬੜਿਆ, ਚਾਦਰ ਪਈ ਕਿਹੜੇ ਅੰਦਰ, ਵੱਡੇ ਅੰਦਰ ਪਈ ਹੈ। ਇਹ ਲੋਕਾਂ ਨੇ ਕਹਿਣਾ ਹੈ ਨਾ ਮਾਰੋ ਬਹੁਤ ਦਰਵਾਜ਼ਾ ਕਹੇ ਗੁਆਂਢੀ ਮੁੰਡਾ ਲੰਬੜਾ ਦਾ। ਗਵਾਂਢੀ ਮੁੰਡਾ ਲੰਬੜਾ ਦਾ ਨਹੀਂ, ਲੋਕਾਂ ਨੇ ਪਤਾ ਕੀ ਕਹਿਣਾ, ਉਹਨਾਂ ਨੇ ਕਹਿਣਾ ਯੂਟਿਊਬਾਂ ਦੀਆਂ ਕਮਾਈਆਂ ਆਈਆਂ ਨੇ, ਢਾਟ ਭਈਏ ਸ਼ੁਰੂ ਕਰ ਲੈ। ਝਾਤੀਆਂ ਮਾਰਦਾ ਕੰਧਾਂ ਤੋਂ। ਹਲੋ ਜੀ 2.5 ਲੱਖ ਆਪਣਾ ਸਬਸਕ੍ਰਾਈਬਰ ਹੋ ਗਿਆ, ਫਾਲੋਅਰ ਹੋ ਗਿਆ, ਇਹਦਾ ਕੀ ਇਹਦਾ ਨਾਮ ਹੈ ਫੇਸਬੁੱਕ ਦਾ, ਠੀਕ ਹੈ। ਹੁਣ ਜਲਦੀ ਨਾਲ ਆਪਾਂ ਇਹ 2.5 ਲੱਖ ਨੂੰ ਨਾ 5 ਲੱਖ ਤੇ ਲੈ ਕੇ ਜਾਣਾ, ਤੇ ਵੇਖਦੇ ਹਾਂ ਕਿੰਨੀ ਜਲਦੀ ਮਿਨੀ ਫੈਮਿਲੀ ਮੁਹੱਬਤਾਂ ਦਿਖਾਉਂਦੀ ਹੈ ਤੇ ਕਿੰਨੀ ਜਲਦੀ ਲੈ ਕੇ ਜਾਂਦੀ ਹੈ, ਠੀਕ ਹੈ। ਇਹ ਚੈੱਕ ਕਰ ਲਓ, ਘਰ 'ਚ ਖਿਲਾਰੇ ਮਲਾਰੇ ਪੇਖ ਲੋ ਤੇ ਨੇ, ਇਧਰ ਫੋਨ ਵੱਜੀ ਜਾਂਦਾ, ਕਿਸੇ ਦਾ ਟੈਂਟਾ ਲੱਗਿਆ ਹੋਇਆ ਵਾ। Later. ਚਲੋ ਜੀ ਫਾਈਨਲੀ ਮਿੱਟੀ ਹੋ ਕੇ ਘਰ ਤੇ ਪਹੁੰਚ ਗਿਆ। ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਹੁਲੀਆ ਦਿਖਾਣਾ ਕਿ ਕਿੰਨਾ ਮਿੱਟੀ ਹੈ, ਠੀਕ ਹੈ। ਤੇ ਸੜਕ ਦੇ ਉੱਤੇ ਨਾ ਇਹਦੇ ਤੇ ਕੋਈ ਕਾਰਵਾਈ ਕਰਨੀ ਪੈਣੀ ਇੰਨੀ ਕਿ ਜ਼ਿਆਦਾ ਮਿੱਟੀ, ਬਹੁਤ ਬੁਰੇ ਹਾਲ ਹੈ। ਮੈਂ ਅੰਦਰ ਜਾ ਕੇ ਤੁਹਾਨੂੰ ਬਲਬ ਬੋਨ ਕਰਕੇ ਇਹ ਹੁਲੀਆ ਹੋਇਆ ਮੇਰਾ, ਤੁਸੀਂ ਚੈੱਕ ਕਰ ਸਕਦੇ ਜੀ, ਮਿੱਟੀ ਉਹ ਮਿੱਟੀ ਹੈ, ਵੇਖੋ ਇੰਨੀ ਮਿੱਟੀ। ਤੇ ਇਹ ਇਧਰ ਕਾਲੇ ਸੂਟ ਦਾ ਚੈੱਕ ਕਰੋ, ਆਏ ਹਾਏ ਹਾਏ ਹਾਏ, ਮੈਂ ਕਹਿੰਦਾ ਇੰਜੋਏ ਨਹੀਂ ਹੋ ਗਿਆ। ਇੰਜੋਏ ਜ਼ਿੰਦਗੀ ਇੰਜੋਏ। ਮਾਈ ਚਿੱਟੇ ਸੂਟ ਦਾ ਤਾਂ ਕੋਈ ਹਾਲ ਹੀ ਕੋਈ ਨਹੀਂ, ਕਸਮ ਹੈ। ਸਵੇਰ ਮੈਂ ਅਜੇ ਦੁਪਹਿਰੇ ਪਾਇਆ 12 ਵਜੇ, ਤੇ ਹੁਣ ਸ਼ਾਮ ਦਾ ਟਾਈਮ ਕਿਉਂ ਨਾ ਆਇਆ, ਟਾਈਮ ਕੋਈ 7 ਵਜੇ ਹੋਣਗੇ, ਹੈ 7 ਵੀ ਨਹੀਂ ਵਜੇ ਅਜੇ। ਇਹ ਚੈੱਕ ਕਰੋ, ਅਜੇ 6 ਵਜ ਕੇ ਤੂੰ 49 ਮਿੰਟ ਹੋਏ ਨੇ। ਕਾਲੇ ਦਾ ਹਾਲ ਕਾਲਾ ਪਾ ਕੇ ਚਲਾ ਜਾਂਦਾ, ਵੇਖ ਲੈ। ਆਏ ਹਾਏ ਹਾਏ, ਕਾਲੇ ਦੇ ਖੂਬਸੂਰਤੀ ਚੱਕ ਰਹੇ ਯਾਰ। ਸਾਡੇ ਰੋਡ ਤੇ ਇੰਨੀ ਕੁ ਮਿੱਟੀ, ਇੱਕ ਏਡੀ ਕਿਤੇ ਮਤਲਬ ਸਮਝੋ ਬਾਹਰ ਹੈ ਕਿ ਰੋਡ ਟੁੱਟਿਆ ਪਿਆ, ਟਰਾਲੀਆਂ ਟਰੱਕਾਂ ਵਾਲੇ ਰੇਸ ਲਾਉਂਦੇ ਨੇ ਟਰਾਲੀਆਂ ਵਾਲੇ ਉੱਤੇ। ਹੁਣ ਟਰੱਕ ਵਾਲਾ ਇੱਕ ਮੋਟਰਸਾਈਕਲ ਦੇ ਨਾਲ ਰੇਸ ਲਾਉਣ ਡਿਆ, ਉਹਦੇ ਰੇਸ ਦੇ ਚੱਕਰਾਂ 'ਚ ਨਾ ਅਸੀਂ ਮਿੱਟੀ ਭਰ ਗਏ, ਤੇ ਪਤਾ ਨਹੀਂ ਕਿੰਨੇ ਵਿਚਾਰੇ ਜਿਹੜੇ ਨਾ ਜਾਨ ਦਾ ਆਪਦੀ ਦਾ ਜਾਨ ਖੋਹ ਦਿੰਦੇ ਨੇ ਇਹਨਾਂ ਰੇਸਾਂ ਦੇ ਚੱਕਰਾਂ ਦੇ ਵਿੱਚ। ਮਤਲਬ ਸਮਝਣਾ ਚਾਹੀਦਾ ਯਾਰ, ਅਗਰ ਕੋਈ ਸਾਹਿਬ ਇਸਤਾਦ ਵੀਡੀਓ ਵੇਖ ਰਿਹਾ ਸਾਡੀ, ਕੋਈ ਐਸਾ ਜਿਹੜਾ ਕਿਸੇ ਅੱਛੇ ਅਹੁਦੇ ਤੇ ਬੈਠਾ, ਤੇ ਸੜਕ ਵਾਲਾ ਤੇ ਕੰਡਾ ਕਟਾਓ ਨਾ ਯਾਰ, ਜਿਹੜੀ ਆ ਸੜਕ ਕਸਮੇ। ਮੇਰੀ ਤਾਂ ਅਪੀਲ ਹੈ ਮਰੀਮ ਨਵਾਜ਼ ਨੂੰ। ਮਰੀਮ ਨਵਾਜ਼ ਵੀਡੀਓ ਨਹੀਂ ਨਾ ਵੇਖਦੀ, ਰਵਾ ਇਹ ਹੈ। ਕੋਈ ਵੀ ਐਸਾ ਮੇਰਾ ਭੈਣ ਭਰਾ ਜਿਹੜਾ ਮਰੀਮ ਨਵਾਜ਼ ਤੱਕ ਗੱਲ ਪਹੁੰਚਾ ਸਕਦਾ ਵਾ, ਉਹਨੂੰ ਕਹਿ ਅੱਲਾ ਦੀਆਂ ਬੰਦਗੇ, ਤੂੰ ਕਿਧਰੇ ਗੱਡੀਆਂ ਕੱਢਦੀ ਫਿਰਨੀ, ਕਦੇ ਟਰੈਕਟਰ, ਕਦੇ ਸਕੂਟਰ। ਸਾਡੇ ਪਿੰਡ ਦੀ ਸੜਕ ਕੱਢ ਦਿਓ, ਸਾਡੇ ਪਿੰਡ ਦੀ ਸੜਕ ਦਾ ਤਾਂ ਹਾਲ ਵੇਖ। ਸਾਡੇ ਪਿੰਡ ਦੀ ਸੜਕ ਕੱਢ ਦਿਓ, ਮੈਂ ਕਹਿੰਦਾ ਮੈਂ ਦਿਲੋਂ ਖੁਸ਼, ਠੀਕ ਹੈ। ਮੈਂ ਪੂਰੇ 15 ਦਾ ਵੋਟ ਪਵਾ ਦੂੰ ਤੁਹਾਨੂੰ, ਬਸ ਇਹ ਕਿ ਸੜਕ ਕੱਢ ਦਿਓ ਕਿਤੇ ਕਿਸੇ ਪਾਸਿਓਂ। ਇੰਨੀ ਕਿ ਜ਼ਿਆਦਾ ਮਿੱਟੀ ਹੁੰਦੀ ਹੈ, ਟਰਾਲੀਆਂ ਚੱਲਦੀਆਂ ਨੇ, ਟਰਾਲੀਆਂ ਜੰਪ ਟੋਏ, ਟੁੱਟੀ ਸੜਕ ਹੈ ਸਾਰੀ, ਠੀਕ ਹੈ। ਉਹ ਟੋਏ ਜਿੱਥੇ ਜੰਪ ਵਾਜਦੇ ਟਰਾਲੀਆਂ ਮਿੱਟੀ ਡੇਗਦੀ ਉੱਤੋਂ ਗੱਡੀਆਂ। ਹੁਣ ਗੱਡੀ ਵਾਲਾ ਤੇ ਵੱਜ ਜਾਂਦਾ, ਉਹਨੂੰ ਉੱਥੇ ਮਾਰਦਾ ਗਰੀਬ ਸਾਈਕਲ ਵਾਲਾ ਤੇ ਮੋਟਰਸਾਈਕਲ ਵਾਲਾ। ਨਾ ਕਿਤੇ ਖੁਸ਼ੀ ਤੇ ਜਾਣ ਜੋਗਾ, ਨਾ ਗਮੀ ਤੇ ਜਾਣ ਜੋਗਾ। ਖੁਸ਼ੀ ਤੇ ਜਾਣ ਲੱਗੇ ਉਹਨੇ ਸਾਫ਼ ਕੱਪੜੇ ਪਾਉਣੇ ਨੇ ਚਿੱਟੇ, ਤੇ ਗਮੀ ਤੇ ਜਾਣ ਲੱਗੇ ਉਹਨੇ ਚਿੱਟੇ ਕੱਪੜੇ ਪਾਉਣੇ। ਚਿੱਟੇ ਕੱਪੜੇ ਪਾ ਕੇ ਜਦੋਂ ਉਹਨੇ ਮੋਟਰਸਾਈਕਲ ਤੇ ਜਾਣਾ ਤੇ ਉਹਨੇ ਭਰ ਦੇਣਾ ਮਿੱਟੀ ਵਾਲਾ ਨੇ, ਉਹ ਗੱਡੀ ਵਾਲੇ ਤੇ ਵੱਜ ਜਾਣਾ, ਉਹਨੇ ਤਾਂ ਸਕੂਨ ਨਾਲ ਚੱਲ ਜਾਣਾ। ਉਹ ਵਿਚਾਰੇ ਦੇ ਹੁਣ ਕੱਪੜਿਆਂ ਦਾ ਇਹ ਹਾਲ ਆ, ਹੈ। ਹੁਣ ਜੇ ਮੈਂ ਕਿਤੇ ਕਿਸੇ ਫੰਕਸ਼ਨ ਤੇ ਜਾਣਾ ਹੋਵੇ, ਮੋਟਰਸਾਈਕਲ ਤੇ ਜਾਵੇ, ਤਾਂ ਬੰਦਾ ਇੰਝ ਕੱਪੜੇ ਪਾ ਕੇ ਜਾਵੇ। ਜਿਹੜਾ ਬੰਦਾ ਗੱਡੀ ਅਫੋਰਡ ਨਹੀਂ ਕਰ ਸਕਦਾ, ਮੋਟਰਸਾਈਕਲ ਤੇ ਜਾਣਾ ਉਹਦੀ ਜ਼ਰੂਰਤ ਤੇ ਮਜਬੂਰੀ ਹੁੰਦੀ ਹੈ, ਤੇ ਉਹ ਤੇ ਲਿਬੜ ਕੇ ਜਾਣਾ, ਉਹਨੂੰ ਜਾਣ ਦਾ ਕੀ ਫਾਇਦਾ ਵਿਚਾਰਾ। ਕੱਪੜੇ ਪਾ ਕੇ ਕਿਤੇ ਖੁਸ਼ੀ ਗਮੀ ਤੇ ਵੀ ਨਹੀਂ ਜਾ ਸਕਦਾ। ਮਰੀਮ ਸਾਹਿਬਾ, ਜੇ ਮੇਰੀ ਆਵਾਜ਼ ਕਦੀ ਤੇਰੇ ਪ੍ਰਤੀ ਅਪੜ ਪਵੇ ਨਾ, ਰਨਾਲਾ ਖੁਰਦ ਤੋਂ ਲੈ ਕੇ ਜਿਹੜੀ ਪੀਰ ਦੀ ਹੱਟੀ ਤੱਕ ਸੜਕ ਹੈ ਨਾ, ਸੜਕ ਨਹੀਂ ਉਹ ਖੰਡਰ ਹੈ ਪੂਰਾ ਬੰਨਾ। ਹਾਂ, ਨਿੱਤ ਐਕਸੀਡੈਂਟ ਹੁੰਦੇ, ਨਿੱਤ ਗੱਡੀਆਂ ਉੱਟਦੀਆਂ, ਬੁਰੇ ਹਸ਼ਰ ਆ, ਨਾ ਜਾਣ ਦਾ ਹਾਲ ਨਾ ਆਉਂਦਾ, ਤੇ ਦੁਨੀਆ ਬਹੁਤ ਤੰਗ ਆ। ਜੇ ਕਿਤੇ ਸੁਣ ਲਵੇ ਤੇ ਉਹ ਸੜਕ ਦਾ ਤਾਂ ਕੰਡਾ ਕੱਢ ਛੱਡ, ਭੈਣ ਮੇਰੀ ਆ, ਸਾਰੀ ਜ਼ਿੰਦਗੀ ਤੈਨੂੰ ਦਵਾਵਾਂ ਦਵਾਂਗੇ। 2000 years later. ਅੱਲਾਹੁ ਅਕਬਰ। ਲੈ ਵੀ ਬੇਬੇ, ਕਰੇ ਆਇਆ ਮੈਂ ਅੱਜ ਐਕਸਰਸਾਈਜ਼ਾਂ। ਐਵੇਂ ਭੱਜ ਕੇ ਢਿੱਡ ਛੋਟੇ ਕਰਦੇ ਫਿਰਦੇ, ਛੱਡ ਪਰੇ, ਐਵੇਂ ਭੱਜਿਆ ਕੋ ਕਰਕਣੀਆਂ ਹਟਦੀਆਂ ਵਾ। ਚੰਗੀ ਜੀ ਚਾਹ ਪੀ, ਕੜਕ ਪੱਤੀ ਵਾਲੀ। ਨਹੀਂ, ਕੜਕ ਪੱਤੀ ਦੀ ਚਾਹ ਪੀ ਕੇ ਢਿੱਡ ਘਟਦਾ, ਭੱਜਿਆ ਹੀ ਢਿੱਡ ਘਟਦਾ ਹੈ। ਦੁੱਧ ਪੱਤੀ ਠੋਕ ਕੇ ਤੇ ਮਿੱਠਾ ਰੋਕ ਕੇ, ਆਏ ਹਾਏ, ਢਿੱਡ ਆਪੇ ਘਟ ਜਾਣਾ ਵਾ। ਸਾਰੀ ਉਮਰ ਤੈਨੂੰ ਪਤਾ, ਮਾਂ ਤੇਰੀ ਸਾਰੀ ਉਮਰ 10-10 ਘੜੇ ਪਾਣੀ ਦੇ ਭਰ ਲਿਆਉਂਦੀ ਰਹੀ। ਹਾਂ, ਇੱਕੋ ਵਾਰੀ ਨਹੀਂ, 10 ਵਾਰੀ ਭਰ ਕੇ ਲਿਆਉਂਦੀ। ਮੈਂ ਕਿਹਾ ਕਿਤੇ ਇੱਕ ਵਾਰੀ 10 ਘੜਿਆਂ ਦੀ ਇੰਜ ਟੋਚੀ ਲਾ ਦੀ ਬੇਬੇ, ਸਮਾਨ ਨੂੰ ਘੜਾ ਚੂਰੇ ਹੁੰਦਾ ਹੈ। ਬੇਬੇ ਵੀ ਇੱਕ ਵਾਰੀ ਕਹਿੰਦੀ ਨਹੀਂ, ਉੱਪਰ ਵਾਲਾ ਘੜਾ ਟੱਕ ਸੇ ਸਮਾਨ ਕੇ ਚੂ ਕੇ ਨੀਚੇ ਆ ਗਿਆ ਹੈ। ਰੱਬੇ ਰੋਟੀਆਂ ਦੇ ਕੇ ਆਉਣੀਆਂ, ਕੂੜਾ ਸੁੱਟਣਾ, ਬੋਕਣਾ ਫੇਰਨੀਆਂ, ਭਾਂਡੇ ਧੋਣੇ, ਕੱਪੜੇ ਧੋਣੇ, ਤੇ ਫੇਰ ਵੀ ਸਾਰੀ ਉਮਰ ਭੱਜ ਤੇ ਉਹਦਾ ਕੋਈ ਬੁਢਾਪੇ 'ਚ ਹੁਣ ਫੇਰ ਢਿੱਡ ਨਿਕਲਾ।
ਤੇ ਚੰਗਾ ਸਗੋਂ ਹੁਣੇ ਹੀ ਨਿਕਲਿਆ, ਕੀ ਫਾਇਦਾ ਐਵੇਂ ਵਕਤ ਕਰ ਕਰਕੇ ਤੇ ਫੇਰ ਇਹ ਵੀ ਗੱਲ ਸਹੀ ਹੈ, ਮਤਲਬ ਕੱਲ ਨੂੰ ਨਿਕਲੇਗਾ ਫਿਰ ਦੁੱਖ ਹੋਏਗਾ, ਤੇ ਹੁਣੇ ਢਿੱਡ ਨਿਕਲਿਆ ਤੇ ਹੁਣ ਦੁੱਖ ਤੇ ਨਹੀਂ ਹੁੰਦਾ ਹੈ। ਲੈ ਜੀ ਬੇਬੇ ਨੇ ਬਣਾ ਛੱਡੀ, ਸ਼ੁਕਰ ਹੈ ਜੀ ਅੱਜ ਬੇਬੇ ਨੇ ਆਦੇ ਬੇਬੇ ਦੇ ਥਾਂ ਚਾਹ ਇੰਜੋਏ ਕਰਦੇ, ਚਾਹ ਦਾ ਰੰਗ ਤੇ ਵਾਵਾ ਹੈ, ਸੂਰਤ ਵੀ ਵਾਵਾ ਹੈ ਚਾਹ ਦੀ ਹੈ। ਤੁਹਾਡੀ ਨਹੀਂ ਗੱਲ ਕਰ ਰਹੇ, ਐਵੇਂ ਸਮਾਈਲਾਂ ਕਰੀ ਜਾ ਰਹੇ ਜੇ, ਨਾਲ ਹੀ ਕੋਈ ਨਾ ਹੈ ਇੰਜ ਕਰਕੇ ਨਾ, ਕੀ ਉਹ ਡਰਾਮੇ 'ਚ ਇੱਕ ਹੁੰਦੇ ਸੀ ਨਾ ਐਨਕ ਵਾਲੇ ਜਿੰਨ 'ਚ ਕੀ ਨਾਂ ਹੁੰਦਾ ਸੀ ਉਹਦਾ, ਬਿਲਬ ਤੋੜੀ ਯਾਦ ਹੈ ਵੀ ਯਾਦ ਹੈ। ਐਨਕ ਵਾਲਾ ਜਿੰਨ ਅਸੀਂ ਵੇਖਿਆ, ਵੈਸੇ ਐਨਕ ਵਾਲਾ ਜਿੰਨ ਤਾਂ ਮੈਨੂੰ ਲੱਗਦਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਉਹਨਾਂ ਨੇ ਕੁਝ ਨਹੀਂ, ਬਚਪਨ ਜ਼ਾਇਆ ਕਰ ਰਹੇ ਨੇ ਜ਼ਿੰਦਗੀ। ਐਨਕ ਵਾਲਾ ਜਿੰਨ ਵੇਖੇ ਬਗੈਰ ਸਕੂਲੇ ਨਹੀਂ ਸੀ ਜਾਇਦਾ ਹੁੰਦਾ ਹੈ। 7 ਵਜੇ ਐਨਕ ਵਾਲਾ ਜਿੰਨ ਮੁੱਕਣਾ, 7 ਵਜੇ ਐਨਕ ਵਾਲਾ ਜਿੰਨ 7 ਮੁੱਕਦਾ ਸੀ, ਕਿੰਨੇ ਵਜੇ ਮੁੱਕਦਾ ਹੁੰਦਾ ਸੀ? ਉਹ 7 ਵਜੇ ਹੁੰਦਾ ਸੀ ਤੇ 8 ਵਜੇ ਮੁੱਕ ਜਾਂਦਾ ਸੀ। ਨਹੀਂ ਅੱਧੇ ਘੰਟੇ ਦਾ ਹੁੰਦਾ ਸੀ ਮੈਨੂੰ ਲੱਗਦਾ ਹੈ। ਸਾਡੇ ਐਨਕ ਵਾਲਾ ਜਿੰਨ ਵੇਖ ਕੇ ਉਸ ਟਾਈਮ ਮਤਲਬ ਕੇਬਲਾਂ ਕੋਬਲਾਂ ਤੇ ਹੁੰਦੇ ਸੀ, ਐਂਟੀਨਾ ਲੱਗਾ ਹੁੰਦਾ ਸੀ ਹੈ, ਤੇ ਐਂਟੀਨਾ ਵੀ ਉਹ ਸੱਚ ਗੱਲ ਦੱਸਾਂ, ਉਸ ਟਾਈਮ ਸਾਡੇ ਘਰੇ ਹੁੰਦਾ ਸੀ ਉਹ ਵੱਡਾ ਟੀਵੀ ਨਾ, ਅੱਜ ਵੀ ਪਿੰਡ ਵਾਲੇ ਘਰੇ ਪਿਆ ਹੋਇਆ ਹੈ। ਪਿੰਡ ਜਿਹੜਾ ਹੱਥ ਆ ਨਾ, ਹੱਥ ਜਿਹੜੀ ਬੈਠਕ ਉਹਦੇ ਚ ਵੱਡਾ ਟੀਵੀ ਰੱਖਿਆ, ਉਹ ਵੱਡਾ ਟੀਵੀ ਨਾ ਉਹ ਕੀ ਕਰਦਾ ਸੀ, ਉਹ ਲੋਕਾਂ ਦੀ ਨਾ ਪਿਟਸੇਲ ਦੀ ਨਾ ਕਾਲਾਂ ਕੈਚ ਕਰ ਲੈਂਦਾ ਸੀ। ਅਸੀਂ ਕਈ ਵਾਰ ਸਕੂਲੇ ਜਾਂਦੇ ਪਹਿਲਾਂ ਨਾ, ਅਸੀਂ ਜਿਹੜਾ ਨਾ ਕਿਸੇ ਨੇ ਪਿਟਸੇਲ ਤੇ ਕਾਲ ਕੀਤੀ ਨਹੀਂ ਤੇ ਸਵੇਰ ਹਾਂ ਖਾਣਾ ਖਾ ਲਿਆ ਕਾਲ ਕੈਚ ਹੋਇਆ ਨੇ, ਅਸੀਂ ਕਾਲਾਂ ਸੁਣਦੇ ਪੈਣਾ। ਟੀਵੀ ਕਿਹੜੇ ਕੈਚ ਕਰਦੇ ਸੀ ਤੈਨੂੰ ਨਹੀਂ ਪਤਾ ਪੁੱਤ? ਸੋਨੀ ਦੇ ਜਿਹੜੇ ਸੋਨੀ ਦੇ ਟੀਵੀ ਸੀ ਸੋਨੀ ਨਾ, ਉਹ ਦੇ ਕੈਚ ਕਰਦੇ ਸੀ ਆਵਾਜ਼। ਪੁਰਾਣੇ ਟੀਵੀ ਜਿਹੜੇ ਪੁਰਾਣੇ TV ਰੰਗੀਨ ਨੇ ਭਾਈ, ਬਲੈਕ ਐਂਡ ਵਾਈਟ ਨੇ, ਅੰਦਰ ਵਜੇ ਪਿਆ ਵਾ। ਆ ਵੀ ਪਿਆ ਤੇ ਪਰ ਪਿੰਡ ਵਾਲਾ ਜਿਹੜਾ ਉਹ ਕੈਚ ਕਰਦਾ ਹੁੰਦਾ ਸੀ। ਤੇ ਕਾਲ ਸਾਨੂੰ ਪਤਾ ਲੱਗ ਜਾਂਦਾ, ਪਤਾ ਕਿੰਜ ਲੱਗਦੇ ਆ ਸੀ, ਸਾਡੇ ਪਿੰਡ ਦੇ ਵਿੱਚ ਨਾ ਟੋਟਲ 4 ਘਰਾਂ 'ਚ ਪਿਟਸੇਲ ਲੱਗਾ ਸੀ ਜਦੋਂ ਨਵਾਂ ਆਇਆ, ਇੱਕ ਸਾਡਾ ਤੇ 3 ਘਰ ਹੋਰ, ਤੇ ਸਾਨੂੰ ਪਤਾ ਲੱਗਿਆ ਸੀ ਵੀ 3 ਘਰਾਂ ਦੇ ਵਿੱਚ ਕਿਹੜੇ ਘਰ ਦੀ ਆਵਾਜ਼ ਆ, ਕਿਉਂਕਿ ਹਰ ਘਰ ਦੇ ਵਿੱਚ ਜਦੋਂ ਨਾਮ ਬੈਲ ਹੁੰਦੇ ਸੀ ਤੇ ਨਾ ਪਿਟਸੇਲ ਨਵਾਂ ਆਇਆ ਸੀ, ਹਰ ਬੰਦੇ ਦੀ ਅਫੋਰਡੇਬਿਲਿਟੀ ਸੀ ਹੈਗੀ ਹੈ। ਤੇ ਜਿਹੜਾ ਨਾ ਪਤਾ ਲਾਇਆ ਫਲਾਣੇ ਘਰ ਜਿਹੜਾ ਨਾ ਆ ਫਲਾਣੇ ਦੀ ਆਵਾਜ਼ ਆ, ਤੇ ਗੇਟ ਬੇਟਾ ਚੱਲਦੀ ਵੇ ਕਿਤੇ ਦੁਪਹਿਰੇ ਜਿਹੜਾ ਨਾ ਆਪਸ 'ਚ 2 ਭੈਣਾਂ ਲੱਗੀਆਂ ਕਿਤੇ ਜਾਂ ਕਿਸੇ, ਉਦੋਂ ਏਡੀ ਲੰਮੀ ਕਾਲ ਵੀ ਨਹੀਂ ਸੀ ਕਰਦੇ ਕਿਉਂਕਿ ਬਿੱਲ ਦੀ ਬੜੀ ਟੈਨਸ਼ਨ ਸੀ ਉਦੋਂ ਨਾ। ਅਸੀਂ ਮਤਲਬ ਥੋੜਾ ਜਿਹਾ ਨਾ ਐਵੇਂ ਅਸੀਂ ਲੋਕਾਂ ਨੂੰ ਜੋ ਤਾਜ਼ਾ ਮੋਬਾਈਲ ਚਲਾਉਣਾ ਆ, ਉਹ ਪਿਟਸੇਲ ਚਲਾਉਣਾ ਤੇ ਅਸੀਂ ਲੋਕਾਂ ਨੂੰ ਕਾਲਾਂ ਮਾਰਨੇ ਤੰਗ ਕਰਨਾ। ਤੇ ਅੰਮੀ ਨੇ ਕੀ ਕੀਤਾ, ਸ਼ਹਿਰੋਂ ਆ ਕੇ ਉਹਦੇ ਜੰਦਰੇ ਮਿਲਦੇ ਸੀ ਟੀਵੀ ਤੇ, ਉਹਦੇ ਲੋਕਰ ਮਿਲਦੇ ਹੁੰਦੇ ਸੀ ਹੈ, ਸ਼ਾਇਦ ਉਹ ਪਿਟਸੇਲ ਪਿੰਡ ਹੈ ਜੇ ਪੀ ਹੁਣ ਮੈਨੂੰ ਲੱਗਦਾ ਪੱਕਾ ਪਿਓ ਨੇ ਲੋਕਰ ਮਿਲਦੇ ਹੁੰਦੇ ਸੀ ਨਾ, ਕੱਲਾ ਰਿਸੀਵਰ ਬਾਹਰ ਰਹਿ ਜਾਂਦਾ ਸੀ ਤੇ ਬਟਨ ਅੰਦਰ ਲਾ ਕੇ ਹੁੰਦੇ ਸੀ। ਤੇ ਕੀ ਕਰਨਾ, ਉਹਨੂੰ ਉਹਦੇ ਵਿੱਚ ਰੱਖ ਕੇ ਨਾ ਤੇ ਬਟਨ ਨੂੰ ਲਾ ਕਰ ਜੰਦਰੀ ਲਾ ਦੇਣੀ, ਉਹਨੇ ਚਾਬੀ ਲਕੋ ਲੈਣੀ ਵੀ ਮਤਲਬ ਕਾਲ ਆਈ ਸੁਣ ਸਕਣ ਤੇ ਕਾਲ ਕਰ ਨਾ ਸਕਣ, ਤੇ ਬਿੱਲ ਦੀ ਬਚਤ ਕਿੰਨੀਆਂ ਬਚਤਾਂ ਵੇਲਾ ਵੱਡੇ ਕਰਦੇ। ਦੇਖੋ ਇਸ ਟਾਈਮ ਵੀ ਛੱਡ ਦਿਓ, ਉਦੋਂ ਚਲੋ ਟੀਵੀ ਕੈਚ ਕਰਦੇ ਸੀ ਜਾਂ ਕੋਈ ਸੁਣ ਲੈਂਦਾ ਸੀ ਕਾਲ, ਉਹ ਪੀਸੀਆਰ ਦੇ ਰਸਤੇ 'ਚ ਵੀ ਕਈ ਸ਼ਰਾਰਤ ਨਾਲ ਲੋਕਾਂ ਦੀਆਂ ਕਾਲਾਂ ਸੁਣਦੇ ਹੁੰਦੇ ਸੀ, ਤਾਰ ਨੂੰ ਛਿੱਲ ਕੇ ਨਾ ਤੇ ਉੱਤੇ ਰਿਸੀਵਰ ਲਾ ਕੇ ਤੇ ਲੋਕਾਂ ਦੀਆਂ ਕਾਲਾਂ ਕੈਚ ਕਰਦੇ। ਉਹਦੇ ਨਾਲ ਵੀ ਕੈਚ ਹੋ ਜਾਂਦੀ ਸੀ। ਵੇਖ ਲੋ ਆਮ ਕੀ ਮਤਲਬ ਪਾਕਿਸਤਾਨੀ ਦਿਮਾਗ ਬਣਾ ਦੇ, ਤਾਰ ਛਿੱਲ ਕੇ ਰਾਹ 'ਚ ਕਾਲਾਂ ਕੈਚ ਕਰਦੀਆਂ, ਵੇਖੀ ਕੀ ਗੱਲ ਕਰ। ਨੇ ਪਤਾ ਕੀ ਕਰਨਾ ਵੀ ਹੁਣ ਆਪਣੀ ਤਾਰ ਆ ਨਾ, ਤੋਂ ਜਿੱਥੇ ਪੁੱਲ ਦੇ ਕੋਲੋਂ ਲੰਘਦੀ ਹੁੰਦੀ ਸੀ, ਤੇ ਉੱਥੋਂ ਉਹਨਾਂ ਨੇ ਕੀ ਕਰਨਾ, 2-3 ਵਾਰੀ ਫੜੇ ਗਿਆ ਵੀ ਤਾਰ ਛਿੱਲ ਕੇ ਨਾ ਉਹਨਾਂ ਨੇ ਤੇ ਦੂਜੀ ਤਾਰ ਨਾਲ ਲਾ ਕੇ ਤੇ ਉੱਥੇ ਬਹਿ ਕੇ ਲੋਕਾਂ ਨਾਲ ਗੱਲਾਂ ਕਰਨੀਆਂ ਮੁੰਡਿਆਂ ਰਲ ਕੇ ਰਾਤ ਨੂੰ। ਤੇ ਉਹ ਬਿੱਲ ਇੰਨਾ ਪੈਣਾ, ਕਹਿਣਾ ਆਹ ਕਾਲਾਂ ਕਿੱਥੇ ਗਈਆਂ। ਫਿਰ ਜਦੋਂ ਉਹਨਾਂ ਨੂੰ ਬਿੱਲ ਨਹੀਂ ਸੀ ਪੈਂਦਾ, ਫਿਰ ਉਹਨਾਂ ਨੂੰ ਬਿੱਲ ਕਿੱਥੋਂ ਆਉਣਾ, ਬਿੱਲ ਤੋਂ ਜਿਨ੍ਹਾਂ ਦੇ ਘਰ ਦੀ ਪਿਟਸੇਲ ਨੂੰ ਵੀ ਕੁੰਡੀ ਲੱਗ ਜਾਂਦੀ ਸੀ। ਹਾਂ ਕੁੰਡੀ ਲੱਗਦੀ ਸੀ, ਤੇ ਮੁੰਡੇ ਰਲ ਕੇ ਤੇ ਮੁਰੱਬੇ ਬਹਿ ਕੇ ਤੇ ਕੁੰਡੀਆਂ ਲਾ ਕੇ ਲੋਕਾਂ ਨਾਲ ਗੱਲਾਂ ਕਰਦੇ ਸੀ, ਕੁੜੀਆਂ ਮੁੰਡਿਆਂ ਨਾਲ। ਆ ਵੀ ਸਹੀ ਹੈ, ਵੀ ਨਿਜ਼ਾਮ ਆ ਵੀ ਸਹੀ ਹੈ। ਵੈਸੇ ਉਹ ਦੌਰ ਕਿੰਨਾ ਚੰਗਾ ਸੀ, ਰਾਤ ਨੂੰ ਯਾਰ ਨਾ ਇਸ ਟਾਈਮ, ਹੁਣ ਤੇ ਬਹੁਤ ਲੇਟ ਹੋ ਗਿਆ, ਮਤਲਬ ਮਗਰਬ ਤੋਂ ਬਾਅਦ ਖਾਣਾ ਖਾ ਕੇ ਫ੍ਰੀ, ਇਸ਼ਾ ਟਾਈਮ ਟੋਟਲੀ ਫ੍ਰੀ, ਉਸ ਬਾਅਦ ਨਾ ਫਿਰ ਰੇਡੀਓ ਲਾ ਕੇ ਨਾ, ਮਤਲਬ ਜਦੋਂ ਬੱਤੀ ਚੱਲ ਜਾਣੀ ਟੀਵੀ ਨਹੀਂ ਚਲਾਉਣਾ, ਫਿਰ ਗਰਮੀਆਂ ਦੇ ਵਿੱਚ ਵਿਹੜੇ 'ਚ ਲੰਮੇ ਪੈ ਕੇ ਨਾ ਰੇਡੀਓ ਲਾਉਣਾ, ਤੇ ਰੇਡੀਓ ਦੇ ਨਾ ਸ਼ੋਅ ਚੱਲਦੇ ਹੁੰਦੇ ਸੀ, ਲਾਈਵ ਸਟ੍ਰੀਮਿੰਗ ਹੁੰਦੀ ਸੀ ਰੇਡੀਓ ਦੇ ਉੱਤੇ ਨਾ, ਉਹ ਬਹਿ ਕੇ ਤੁਸੀਂ ਕਾਲ ਕਰਕੇ ਆਪਣੀ ਮਰਜ਼ੀ ਦਾ ਗਾਣਾ ਵੀ ਸੁਣ ਸਕਦੇ ਹੈ, ਤੇ ਜਾਂ ਲਾਈਵ ਕਮਿਊਨੀਕੇਸ਼ਨ ਕਰਦੇ ਸੀ, ਇੱਕ ਅੱਧਾ ਹੋਸਟ ਬੁਲਾ ਲੈਂਦੇ ਸੀ, ਤੇ ਲਾਈਵ ਸਟ੍ਰੀਮਿੰਗ ਹੁੰਦੀ ਸੀ ਰੇਡੀਓ ਤੇ। ਜਿਵੇਂ ਹੁਣ ਮੈਂ ਟਿਕਟੋਕ ਤੇ ਕਰਦਾ, ਉਸ ਟਾਈਮ ਰੇਡੀਓ ਅਸੀਂ ਸਾਡੇ ਦੌਰ ਤੋਂ ਪਹਿਲੇ ਪਤਾ ਨਹੀਂ ਕਿੰਦੇ 'ਚ ਹੁੰਦੀ ਹੋਏਗੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਤੇ ਇੰਟਰਨੈਟ ਦੀ ਅਸੈਸਿਬਿਲਿਟੀ ਨਹੀਂ ਸੀ ਹੈ, ਅਸੈਸ ਨਹੀਂ ਸੀ ਹੈਗੀ, ਕੀ ਦਾ ਕੀ ਕਹਿਤਾ। ਤੇ ਉਹ ਵੇਖੀ ਤਾਂ ਅਸੀਂ ਫਿਰ ਕਾਲ ਕਰਨੀ ਕਈ ਵਾਰੀ ਹੈ, ਫਿਰ ਉਹਨੂੰ ਆਦੀ ਪਸੰਦ ਦਾ ਗਾਣਾ, ਪਸੰਦ ਨਹੀਂ ਪਸੰਦ ਦਾ ਗਾਣਾ ਲਵਾਇਆ। ਹੁਣ ਵੀ ਸੰਭਲ ਕੇ ਗੱਲਾਂ ਕਰਿਆ ਕਰੋ, ਕੰਪਨੀ ਸਾਰੀਆਂ ਗੱਲਾਂ ਸੁਣਦੀ ਹੈ, ਤੇ ਕੰਪਨੀ ਤੇ ਉਹ ਤੇ ਆਪਣੀ WhatsApp ਵੀ ਜਿਹੜਾ ਉਹ ਵੀ ਇਨਕ੍ਰਿਪਟਡ ਨਹੀਂ ਹੈ, ਉਹ ਵੀ ਜਿਹੜੀ ਨਾ ਟਰੈਕਿੰਗ ਤੇ ਹਰ ਚੀਜ਼ ਹੁੰਦੀ, ਹਰ ਗੱਲ ਕੀ ਆਪਣੇ ਫੋਨ ਦੇ ਵਿੱਚ ਜਿਹੜੀ ਇੱਕ ਫੋਟੋ ਕਲਿੱਕ ਹੋ ਜਾਂਦੀ ਨਾ, ਅਗਰ ਆਪਾਂ ਫੋਨ 'ਚ ਪਰਮਾਨੈਂਟਲੀ ਡਿਲੀਟ ਵੀ ਕਰ ਦਈਏ, ਫਿਰ ਵੀ ਬੜੀਆਂ ਜ਼ਿਆਦਾ ਐਪਲੀਕੇਸ਼ਨ ਹੈ ਨੇ, ਠੀਕ ਹੈ। ਹੁਣ ਆਪਾਂ ਤੇ ਇਸ ਫੀਲਡ ਦੇ ਬੰਦੇ ਆ, ਠੀਕ ਹੈ, ਤੇ ਐਪਲੀਕੇਸ਼ਨ ਹੈ, ਡਾਟਾ ਸਾਰਾ ਨਿਕਲ ਜਾਂਦਾ, ਉਹ ਤੇ ਮਸਲਾ ਕੋਈ ਨਹੀਂ ਹੈ। ਲੋ ਜੀ ਆਪਣਾ ਆ ਗਿਆ ਇਧਰ ਚਾਹ ਦਾ ਮੱਗ, ਤੇ ਬੇਬੇ ਦਾ ਆਗੋ ਦੁੱਧ, ਆ ਕੱਪ ਸੁੱਟ ਦਿੰਦੀ ਜਾਣ, ਇਹ ਦੇਖੋ ਛੱਡਣਾ, ਇਹ ਚੱਕਰ ਹੈ ਕੋਨਾ ਭੁਰਿਆ, ਇਹ ਵੀ ਮੇਰੀ ਗਲਤੀ, ਮੇਰੇ ਕੋਲ ਇੱਕ ਦਿਨ ਵੱਜ ਗਿਆ ਉੱਥੇ। ਮੈਨੂੰ ਇਹ ਦੱਸ, ਜਿਹੜੀ ਸ਼ੈ ਪੁਰਾਣੀ ਹੁੰਦੀ ਉਹਨੂੰ ਕਹਿੰਦੇ ਸੁੱਟ ਦੋ, ਮਾਂ ਪਿਓ ਪੁਰਾਣੇ ਹੁੰਦੇ ਨੂੰ ਸੁੱਟ ਦਿੰਦੇ ਆ? ਨਹੀਂ ਪੁਰਾਣੀ ਨੂੰ ਭੁਰ ਗਿਆ ਨਾ, ਉਹਦਾ ਕੋਨਾ ਭੁਰ ਗਿਆ ਸੋਹਣੀਆ। ਜਿੰਨਾ ਚਿਰ ਭੁਰਿਆ ਵਾ ਬੋੜੇ ਭਾਂਡੇ ਚਾਹ ਪੀਣ ਨਾਲ ਨਾ ਬੰਦਾ ਬੋੜਾ ਨਹੀਂ ਹੁੰਦਾ। ਜੇ ਤੇਰੇ ਦੰਦ ਡਿੱਗ ਗਏ ਤੇ ਫੇਰ ਡਿੱਗਣੇ ਆਦੀ ਉਮਰ ਨਾਲ ਡੇਗੀ ਪੈਣਗੇ, ਹਜੇ ਤਾਂ ਸਲਾਮਤ ਆ। ਤੁਹਾਨੂੰ ਸਿਹਤ ਦਾ ਰਾਜ਼ ਦੱਸਾਂ, ਮੈਂ ਕਿਸੇ ਕੰਪਨੀ ਦੀ ਪ੍ਰਮੋਸ਼ਨ ਨਹੀਂ ਕਰਨੀ, ਇਹ ਵੇਖੋ ਹਨੀ ਹੈ ਨਾ ਮੇਰੀਆਂ
ਸਾਰਿਆਂ ਰਾਜ਼ ਖੋਲੀ ਜਾ ਕਿਉਂ ਫਾਜ਼ਲੇ ਫਾਸ਼ ਕੀਤੀ ਜਾ ਹਾਂ ਨਹੀਂ ਤੇ ਇੱਧਰ ਕੀ ਆ छिलका भी थी माई छिलका है जवानियां कैम रखियां माई ने ਐਵੇਂ ਨਹੀਂ ਕਹਿੰਦੀ ਇੰਜ ਜਿਹੜਾ ਕੋਈ ਮਾੜਾ ਮੋਟਾ ਜਨਾ ਕਹਿੰਦੀ ਮੈਂ ਤਾਂ ਇੱਥੇ ਗਿੱਚੀ ਫੜ ਕੇ ਇੰਜ ਕਰ ਐਕਸਪ੍ਰੈਸ਼ਨ ਨਾਲ ਇੰਜ ਮੈਂ ਤਾਂ ਇੱਥੇ ਗਿੱਚੀ ਘੱਟ ਕੇ ਮਾਰ ਦਾਂ ਗੱਲ ਮੇਰੀ ਛੋਟੀ ਜਿਹੀ ਇੱਕ ਸੁਣ ਲਓ ਮੇਰੇ ਸਾਰੇ ਭੈਣਾਂ ਭਰਾ ਧੀਆਂ ਪੁੱਤਰ ਹੂੰ ਜਿਹੜੇ ਪੁੱਤਰ ਹੁੰਦੇ ਨੇ ਲੋਕ ਕਹਿੰਦੇ ਨੇ ਪੁੱਤਰਾਂ ਦੀ ਪਰਵਰਿਸ਼ ਚੰਗੀ ਕਰਨੀ ਚਾਹੀਦੀ ਨਹੀਂ ਧੀ ਤੇ ਪੁੱਤਰ ਦੀ ਪਰਵਰਿਸ਼ ਇੱਕੋ ਜਿਹੀ ਹੋਣੀ ਚਾਹੀਦੀ ਧੀਆਂ ਦੀ ਪਰਵਰਿਸ਼ ਵੀ ਪੁੱਤਰਾਂ ਤਰ੍ਹਾਂ ਕਰੋ ਕਿ ਕੱਲ ਨੂੰ ਅਗਲੇ ਘਰ ਜਾ ਕੇ ਉਹਨੂੰ ਰੋਣਾ ਨਾ ਪਵੇ ਉਹ ਆਪਣੇ ਆਪ ਨੂੰ ਸੰਭਾਲ ਸਕੇ ਉਹਨੂੰ ਡਰਨਾ ਨਾ ਪਵੇ ਔਖਾ ਵਕਤ ਆਵੇ ਉਹ ਆਪਣੇ ਘਰ ਨੂੰ ਸੰਭਾਲ ਸਕੇ ਇਹ ਨਹੀਂ ਕਿ ਧੀ ਨੂੰ ਧੀ ਦੀ ਥਾਂ ਹੀ ਸਮਝੋ ਕਿ ਪੁੱਤਰ ਨੂੰ ਪੁੱਤਰ ਦੀ ਫਰਕ ਨਾ ਕਰਿਆ ਕਰੋ ਸਾਡੇ ਮਾਂ-ਬਾਪ ਨੇ ਫਰਕ ਨਹੀਂ ਕੀਤਾ ਉਹਨਾਂ ਨੇ ਧੀਆਂ ਨੂੰ ਤੇ ਪੁੱਤਰਾਂ ਨੂੰ ਬਰਾਬਰ ਸਾਂਭਿਆ ਬਰਾਬਰ ਦੀ ਪਰਵਰਿਸ਼ ਕੀਤੀ ਹੈ ਬਰਾਬਰ ਦੀ ਖੁਰਾਕ ਖਵਾਈ ਹੈ ਤੇ ਜਿਹੜੇ ਮੇਰੇ ਭੈਣ ਭਰਾ ਧੀਆਂ ਨੂੰ ਵੀ ਬਰਾਬਰ ਤੇ ਪੁੱਤਰਾਂ ਦੇ ਰੱਖਦੇ ਨੇ ਉਹ ਧੀਆਂ ਕਦੇ ਨਹੀਂ ਅਗਲੇ ਘਰ ਡੋਲਦੀਆਂ ਤੇ ਨਾ ਹੀ ਉਹ ਛੇਤੀ ਬੁੱਢੀਆਂ ਹੁੰਦੀਆਂ ਤੇ ਜਿਹੜੀਆਂ ਧੀਆਂ ਨੂੰ ਧੀਆਂ ਹੀ ਸਮਝ ਕੇ ਪਰਵਰਿਸ਼ ਕੀਤੀ ਜਾਂਦੀ ਨਾ ਉਹ ਧੀਆਂ ਛੇਤੀ ਡੋਲ ਜਾਂਦੀਆਂ ਅਗਲੇ ਘਰ ਜਾ ਕੇ ਉਹਨਾਂ ਨੇ ਬੜੇ ਭਾਰ ਚੁੱਕਣੇ ਹੁੰਦੇ ਆ ਤੁਹਾਨੂੰ ਕੀ ਪਤਾ ਵਾ ਕਮਲਿਓ ਇਸ ਚੀਜ਼ ਤੇ ਗੌਰ ਦਿਆ ਕਰੋ ਧੀਆਂ ਨੂੰ ਵੀ ਪੁੱਤਰਾਂ ਤਰ੍ਹਾਂ ਹੀ ਸਾਂਭਿਆ ਕਰੋ ਵੀ ਇਹ ਵੀ ਸਾਡੇ ਪੁੱਤਰ ਹੀ ਨੇ ਠੀਕ ਹੈ ਤੇ ਮੈਂ ਬੇਸ਼ੱਕ ਜਿਸ ਤਰ੍ਹਾਂ ਆਪਦੀਆਂ ਧੀਆਂ ਦੀ ਇੱਜ਼ਤ ਕਰਦੇ ਇਸ ਤਰ੍ਹਾਂ ਨੌਵਾਂ ਨੂੰ ਵੀ ਧੀਆਂ ਹੀ ਸਮਝਿਆ ਕਰੋ ਉਹ ਵੀ ਜਿਹੜੀਆਂ ਨੌਵਾਂ ਆਉਂਦੀਆਂ ਨੇ ਉਹ ਧੀਆਂ ਨਹੀਂ ਨੌਵਾਂ ਬੰਨਣਾ ਗੱਲ ਹੈ ਵੀ ਧੀਆਂ ਨਹੀਂ ਨੌਵਾਂ ਬੰਨਣਾ ਵਾ ਜੇ ਸਾਡੀ ਧੀ ਅਗਲੇ ਘਰ ਜਾਵੇਗੀ ਤਾਂ ਉਹਨੇ ਨੌਂ ਬੰਨਣਾ ਨਾ ਅਗਲਿਆਂ ਦੀ ਤੇ ਅਸੀਂ ਅਗਲੇ ਦੀ ਜਿਹੜੀ ਲਿਆਂਦੀ ਉਹ ਸਾਡੀ ਨੌਂ ਆ ਉਹਨਾਂ ਨੂੰ ਨੌਵਾਂ ਨਹੀਂ ਉਹਨਾਂ ਨੂੰ ਧੀਆਂ ਸਮਝੋ ਘਰ ਦੇ ਹਮ ਰਾਜ਼ ਉਹਨਾਂ ਨੂੰ ਰੱਖੋ ਕੋਈ ਗੱਲ ਕਰੋ ਉਹਦੇ 'ਚ ਮਸ਼ਵਰੇ 'ਚ ਉਹਨੂੰ ਸ਼ਾਮਲ ਰੱਖੋ ਤੇ ਫਿਰ ਘਰ ਸੁਖੀ ਵਸਦੇ ਆ ਜੇ ਨੌਂ ਤੋਂ ਲੋਕ ਕੇ ਉਹਲੇ ਹਾਏ ਸੁਣ ਨਾ ਲਵੇ ਉਹਨੇ ਫਿਰ ਲੋਕ ਕੇ ਜਦੋਂ ਸੁਣਨੀਆਂ ਨਾ ਉਹਨੇ ਫਿਰ ਘਰ 'ਚ ਖਲਲ ਪਾਉਣਾ ਹੀ ਪਾਉਣਾ ਵੀ ਮੇਰੇ ਤੋਂ ਹਰ ਸ਼ੈ ਲੁਕੋਈ ਜਾਂਦੀ ਮੈਂ ਤਾਂ ਇਸ ਘਰ ਦੀ ਹੈ ਹੀ ਨਹੀਂ ਉਹ ਫਿਰ ਇਸੇ ਗੱਲ ਤੋਂ ਕਹਿੰਦੇ ਕਿ ਮੈਂ ਇਸ ਘਰ ਦੀ ਨਹੀਂ ਉਦੋਂ ਫਰਕ ਪੈਂਦੇ ਆ ਜੇ ਅਸੀਂ ਆਪਣੀ ਧੀ ਨੂੰ ਸੁਖੀ ਰੱਖਣਾ ਨਾ ਤੇ ਬਗਾਨੀ ਧੀ ਨੂੰ ਵੀ ਸੁਖੀ ਰੱਖੋ ਉਹਦੀ ਵੀ ਇੱਜ਼ਤ ਕਰੋ ਆਪਣੀ ਧੀ ਦੀ ਇੱਜ਼ਤ ਕਰਾਓ ਤੇ ਜੇ ਤੁਸੀਂ ਆਪ ਜ਼ਿੰਦਗੀ 'ਚ ਸੁਖੀ ਰਹਿਣਾ ਚਾਹੁੰਦੇ ਜੇ ਤੇ ਕੜਕ ਜੀ ਚਾਹ ਬਣਾਓ ਤੇ ਇੱਕ ਘੁੱਟ ਲਾਓ ਠੀਕ ਹੈ ਤੇ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਦੇ ਜਾਓ ਕਮੈਂਟ ਨਹੀਂ ਕੀਤਾ ਤੇ ਕਮੈਂਟ ਕਰਦੇ ਜਾਓ ਦੁੱਧ ਪੱਤੀ ਆ ਅੱਡੀ ਮੋਟੀ ਮਲਾਈ ਉੱਤੇ ਹਾਂਜੀ ਇਹ ਦੁੱਧ ਪੱਤੀ ਆ ਬਿਸਮਿਲ੍ਲਾ ਇਹ ਤੇ ਫੋਕੀ ਆ ਹੋਰ ਤੈਨੂੰ ਮੈਂ ਕੀ ਵਿੱਚ ਪਾ ਯਾਰ ਦੇਵਾਂ? ਮਿੱਠਾ ਤੇ ਪੂਰਾ ਪਾ ਗੁੜਦਾਰ ਵਾਲਾ ਗੁਰਦਾਰਾ ਚਲੋ ਜੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਠੀਕ ਹੈ ਇਨਸ਼ਾਅੱਲਾ ਆਪਾਂ ਜਿਸ ਤਰ੍ਹਾਂ ਆਪਣੇ ਫੇਸਬੁੱਕ ਦੇ ਉੱਪਰ ਆਪਣੇ 2.5 ਲੱਖ ਫਾਲੋਅਰ ਹੋ ਗਏ ਨੇ ਇਸੇ ਤਰ੍ਹਾਂ ਇਨਸ਼ਾਅੱਲਾ ਜਲਦ ਤੋਂ ਜਲਦ ਆਪਾਂ ਜਿਹੜਾ ਨਾ YouTube ਦੇ ਉੱਪਰ ਆਪਣਾ 1 ਲੱਖ ਮੀਟ ਕਰਨਾ ਹੈ ਉਸ ਤੋਂ ਬਾਅਦ ਵੱਡੀ ਸਾਰੀ ਸੈਲੀਬ੍ਰੇਸ਼ਨ ਕਰਾਂਗੇ ਬਹੁਤ ਸਾਰੇ ਦੁਆਵਾਂ ਬਹੁਤ ਸਾਰਾ ਪਿਆਰ ਠੀਕ ਹੈ ਤੇ ਆਪਦੇ ਭਰਾ ਨੂੰ ਬੇਬੇ ਨੂੰ ਆਪਦੀਆਂ ਦੁਆਵਾਂ 'ਚ ਯਾਦ ਰੱਖਿਆ ਕਰੋ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਯਾਦ ਰੱਖਦੇ ਹਾਂ ਬਹੁਤ ਸਾਰਾ ਪਿਆਰ ਕਰਦੇ ਹਾਂ ਠੀਕ ਹੈ ਤੇ ਆਪਣੇ ਮਾਪਿਓ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੋ ਛੋਟੀ ਜਿਹੀ ਜ਼ਿੰਦਗੀ ਹੈ ਕਿਸੇ ਨਾਲ ਲੜਾਈ ਝਗੜੇ ਕਰਕੇ ਕੁਝ ਨਹੀਂ ਲੱਭਦਾ ਪਤਾ ਨਹੀਂ ਕਿੱਦਣ ਜਿਹੜਾ ਨਾ ਦੁਨੀਆ ਮੁੱਕ ਜਾਣੀ ਹੈ ਮੁੱਕਣ ਤੇ ਆਈ ਪਈ ਹੈ ਜੋ ਇਸ ਟਾਈਮ ਹਾਲਾਤ ਚੱਲਦੇ ਪਏ ਨੇ ਹਾਂਜੀ ਫਰਮਾਏ ਮੈਂ ਕਦੀ ਨਹੀਂ ਕਿਹਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਇਹ ਤੁਹਾਨੂੰ ਵੀਡੀਓ ਅੱਛੀ ਲੱਗੇ ਨਾ ਤੇ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਉਹਦੇ ਨਾਲ ਸਾਡਾ ਕੋਈ ਹੱਥ ਨਹੀਂ ਲੱਗਦਾ ਅੱਲਾ ਹਾਫਿਜ਼